ਸਾਨੂੰ ਅੱਜ ਖਦਸ਼ਾ ਹੈ ਵੀ ਇਹ ਜੋ ਮਾਈਨਿੰਗ ਮਾਫੀਆ ਲੋਕ ਹੈ, ਸਰਕਾਰਾਂ ਨਾਲ ਮਿਲੇ ਹੋਏ ਲੋਕ ਹੈ, ਅੱਜ ਸਾਨੂੰ ਉਹ ਦਿਨ ਦੂਰ ਨਹੀਂ ਜਿਹੜੇ ਮੁੜ ਕੇ 88 ਵਾਲੇ ਦਿਨ ਦੇਖਣੇ ਪੈ ਜਾਣਗੇ। ਅਸੀਂ ਬੜੀਆਂ ਮਿਹਨਤਾਂ ਕਰਕੇ ਅੱਜ ਆਪਣੀ ਰੋਟੀ ਰੋਜੀ ਮੜੇ ਜੇ ਕਮਾਉਣ ਜੋਗੇ ਹੋਏ ਆ, ਪਰ ਸਾਡੇ ਅੱਜ ਰੋਟੀ ਰੋਜੀ ਉਹ ਮੂੰਹ ਤੋਂ ਫਿਰ ਦੁਬਾਰਾ ਜਿਹੜੀ ਉਹ ਖੋਈ ਜਾ ਰਹੀ ਹੈ। ਸੁਪਰੀਮ ਕੋਰਟ ਦਾ ਦੇਖੋ ਇੱਕ ਹੁਕਮ ਹੈ ਵੀ ਜਿਹੜਾ ਸਤਲੁਜ ਦਰਿਆ ਹੈ ਜਿਹਦੇ ਤੇ ਮਾਈਨਿੰਗ ਹੁੰਦੀ ਹੈ ਤਾਂ ਭਾਖੜੇ ਡੈਮ ਨੂੰ ਖਤਰਾ, ਇਹਦੇ ਤੇ ਮਾਈਨਿੰਗ ਨਹੀਂ ਹੋ ਸਕਦੀ। ਇਸ ਹਿਸਾਬ ਨਾਲ ਮਾਈਨਿੰਗ ਹੁੰਦੀ ਹੈ। ਫਿਰ ਵੀ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਸਾਡੇ ਦੇਸ਼ ਦਾ ਕਾਨੂੰਨ ਕਿੱਥੇ ਹੈ, ਸੰਵਿਧਾਨ ਕਿੱਥੇ ਹੈ। ਇਹ ਕੁਦਰਤ ਦੇ ਵੀ ਕਾਨੂੰਨ ਦੀ ਉਲੰਘਣਾ ਕਰ ਰਹੇ ਹੈ। ਇਹ ਪਾਣੀ ਜਿਹੜਾ ਹੈ ਰੁੱਖ ਸਤਲੁਜ ਦਰਿਆ ਨਾਲ ਬਦਲ ਕੇ ਬਿਲਕੁਲ ਸਾਡੇ ਪਿੰਡਾਂ ਵੱਲ ਕਰ ਦੇਣਾ, ਜਿਹਦੇ ਨਾਲ ਸਾਡੇ ਇਹ 14 ਪਿੰਡ ਹੈ ਜਿਹੜੇ ਉਹ ਹੋਂਦ ਨੂੰ ਬਿਲਕੁਲ ਖਤਰਾ। ਇਸ ਕਰਕੇ ਹੀ ਇਹਨਾਂ ਮਾਈਨਿੰਗ ਮਾਫੀਆ ਨਾਲ ਲੜਾਈ ਲੜਨੀ ਕੋਈ ਸੌਖੀ ਨਹੀਂ। ਸਿਆਸੀ ਵੀ ਇੱਕ ਦੂਜੇ ਬਾਰੇ ਕਹਿੰਦੇ ਨੇ ਕਿ ਉਹ ਮਾਈਨਿੰਗ ਦਾ ਠੇਕੇਦਾਰ ਹੋ, ਪਰ ਤੁਸੀਂ ਤਾਂ ਜ਼ਮੀਨੀ ਹਾਲਾਤਾਂ ਨੂੰ ਜਾਣਦੇ ਹੋ। ਤੁਸੀਂ ਕੀ ਦੇਖਿਆ ਵੀ ਕੌਣ ਇੱਥੇ ਮਾਈਨਿੰਗ ਦਾ ਠੇਕੇਦਾਰ ਕੌਣ ਆ, ਅਸਲ 'ਚ ਕੌਣ ਕਰਾ ਰਿਹਾ ਮਾਈਨਿੰਗ ਇਹ ਸਾਰੀ? ਰਾਤ ਨੂੰ ਇਹਨਾਂ ਦਰਿਆਵਾਂ 'ਤੇ ਰਾਖੀਆਂ ਕਰਨੀਆਂ ਪੈਂਦੀਆਂ। ਸਾਡਾ ਜੋ ਜੀਣਾ ਦੁਰਲੰਭ ਹੋਇਆ ਪਿਆ, ਸਾਨੂੰ ਮਤਲਬ ਇੰਨਾ ਹਿਰਦਾ ਦੁਖੀ ਹੈ ਕਿ ਮਤ ਪੁੱਛੋ ਤੁਸੀਂ। ਅਸੀਂ ਆਪਣੇ ਦਿਲ ਦੀ ਅਵਸਥਾ ਤੁਹਾਨੂੰ ਆਪਣੀ ਦੱਸ ਨਹੀਂ ਸਕਦੇ। ਜੇ ਦੱਸਦੇ ਆ ਤਾਂ ਵੀ ਮਰਦੇ ਆ, ਫਿਰ ਵੀ ਸਾਨੂੰ ਡਰਾਬੇ ਆਉਂਦੇ ਆ। ਦੇਖੋ ਜੀ, ਮੈਂ ਤੁਹਾਨੂੰ ਕਿੰਨੇ ਬੋਰ ਅੱਜ ਪ੍ਰੈਕਟੀਕਲੀ ਦਿਖਾ ਸਕਦਾ ਜਿਹੜੇ 100 ਫੁੱਟ ਬੋਰ ਤੇ ਸਾਡੇ ਫੇਲ ਹੋ ਗਏ। 150 ਫੁੱਟ ਅੱਜ ਸਾਨੂੰ ਦੁਬਾਰਾ ਕਰਾਉਣੇ ਪੈ ਗਏ। ਸਾਡੇ ਜਿਹੜੇ ਦਰਖਤ ਆ ਉਹ ਗਰਮੀਆਂ ਨੂੰ ਬਿਲਕੁਲ ਸੁੱਕ ਜਾਂਦੇ, ਉਹਨਾਂ ਨੂੰ ਕੋਈ ਪਾਣੀ ਨਹੀਂ ਹੁੰਦਾ। ਪੀਣ ਨੂੰ ਪਾਣੀ ਨੂੰ ਤਰਸਾਂਗੇ ਆਪਾਂ। ਜਿਹੜੇ ਲੋਕ ਅਸੀਂ ਪਾਣੀ ਤੋਂ ਹੜ੍ਹ ਨਾਲ ਡਰਦੇ ਹੁੰਦੇ ਸੀ ਪਾਣੀ ਘਟ ਜਾਵੇ, ਅੱਜ ਅਸੀਂ ਪਾਣੀ ਨੂੰ ਪੀਣ ਨੂੰ ਤਰਸਾਂਗੇ। ਇਹ ਅਵਸਥਾ ਸਾਡੀ ਆ ਗਈ ਹੈ। ਇਹ ਸਾਡੀ ਮਾਤਾ ਦਾ ਅੱਜ ਜਦ ਕਾਲਜਾ ਪਾੜਿਆ ਜਾਂਦਾ, ਸਾਤੋਂ ਬਰਦਾਸ਼ਤ ਨਹੀਂ ਹੁੰਦਾ। ਅਸੀਂ ਇਸ ਦੀ ਰਾਖੀ ਕਰਨ ਲਈ ਆਪਣੀਆਂ ਜਾਨਾਂ ਤੁਹਾਡੇ ਮੀਡੀਅਮ ਰਾਜ ਦੱਸਾਂਗੇ ਵੀ ਅਸੀਂ ਆਪਣੀ ਜਾਨਾਂ ਹਥਿਆਲੀ 'ਤੇ ਧਰ ਕੇ ਹਰ ਹੀਲਾ ਇਹਨਾਂ ਨਾਲ ਮੁਕਾਬਲਾ ਕਰਾਂਗੇ। ਇਹਨਾਂ ਦੀਆਂ ਗੋਲੀਆਂ ਵੀ ਖਾਵਾਂਗੇ, ਇਹਨਾਂ ਕੋਲੋਂ ਮਰਾਂਗੇ ਵੀ, ਲੇਕਿਨ ਪਿੱਛੇ ਨਹੀਂ ਹਟਾਂਗੇ। ਇਹ ਜਿੰਨੇ ਵੀ ਰਾਜਨੀਤਿਕ ਲੋਕ ਹੈ, ਪਾਰਟੀ ਦਾ ਇਹਦੇ 'ਚ ਕੋਈ ਸਵਾਲ ਨਹੀਂ, ਸਾਰੇ ਹੀ ਆਪਣਾ ਘਰ ਭਰਨ ਲਈ ਲੱਗੇ ਹੋਏ ਹਨ। ਕਿਸ ਤਰ੍ਹਾਂ ਦੇ ਨਾਲ ਪੰਜਾਬ ਕਰਜ਼ਾਈ ਹੋ ਗਿਆ, ਬਿਲਕੁਲ ਆਸ ਦੀ ਕੋਈ ਕਿਰਨ ਕਿਸੇ ਪਾਰਟੀ ਤੇ ਨਹੀਂ ਦਿਖ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਚੋਣਾਂ ਦਾ ਦੰਗਲ ਮੱਘ ਚੁੱਕਿਆ ਆ। ਹਰ ਇੱਕ ਪਾਰਟੀ ਪੰਜਾਬ ਨੂੰ ਬਚਾਉਣ ਦਾ ਦਾਅਵਾ ਕਰ ਰਹੀ ਆ। ਪੰਜਾਬ ਦੇ ਏਜੰਡਿਆਂ ਦੇ ਨਾਂ 'ਤੇ ਬੜੇ ਬੜੇ ਐਲਾਨ ਕੀਤੇ ਜਾ ਰਹੇ ਨੇ। ਕੋਈ ਕਿਸੇ ਨੂੰ ਦੋਸ਼ੀ ਦੱਸ ਰਿਹਾ, ਕੋਈ ਕਿਸੇ ਨੂੰ ਦੋਸ਼ੀ ਦੱਸ ਰਿਹਾ। ਇਹ ਵੀ ਹੋ ਰਿਹਾ, ਜੁਮਲੇ ਵੀ ਛੱਡੇ ਜਾ ਰਹੇ ਨੇ, ਟੋਂਟ ਵੀ ਮਾਰੇ ਜਾ ਰਹੇ ਨੇ, ਵੱਡੇ ਵੱਡੇ ਐਲਾਨ ਵੀ ਕੀਤੇ ਜਾ ਰਹੇ ਨੇ। ਪਰ ਜ਼ਮੀਨੀ ਮਸਲੇ ਕੀ ਨੇ, ਇਹਨਾਂ ਦੀ ਗੱਲ ਘੱਟ ਹੋ ਰਹੀ ਆ। ਲੋਕਾਂ ਦੀਆਂ ਸਮੱਸਿਆਵਾਂ ਕੀ ਨੇ, ਇਹਨਾਂ ਦੀ ਗੱਲ ਘੱਟ ਹੋ ਰਹੀ ਆ। ਸਾਡੀ ਇਹ ਕੋਸ਼ਿਸ਼ ਆ ਤੁਹਾਨੂੰ ਜ਼ਮੀਨੀ ਮਸਲਿਆਂ ਨਾਲ ਰੂਬਰੂ ਕਰਾਉਣ ਦੀ। ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਭਖਦਾ ਮਸਲਾ ਬਣਿਆ ਹੋਇਆ ਮਾਈਨਿੰਗ ਦਾ। ਮਾਈਨਿੰਗ ਦੇ ਮਸਲੇ ਬਾਰੇ ਅੱਜ ਅਸੀਂ ਤੁਹਾਨੂੰ ਇੱਕ ਵਿਸ਼ੇਸ਼ ਰਿਪੋਰਟ ਦਿਖਾਉਣ ਜਾ ਰਹੇ ਹਾਂ। ਵੱਧ ਤੋਂ ਵੱਧ ਇਸ ਰਿਪੋਰਟ ਨੂੰ ਅੱਗੇ ਸਾਂਝਾ ਕਰੋ ਤਾਂ ਕਿ ਜੋ ਮਾਈਨਿੰਗ ਦੀ ਸਮੱਸਿਆ ਕਿਵੇਂ ਉਹ ਪੰਜਾਬ ਲਈ ਇੱਕ ਵੱਡਾ ਵਿਨਾਸ਼ ਆ, ਮਾਈਨਿੰਗ ਕਿਵੇਂ ਪੰਜਾਬ ਲਈ ਵੱਡਾ ਵਿਨਾਸ਼ ਬਣ ਸਕਦੀ ਆ, ਤੁਹਾਨੂੰ ਇਸ ਰਿਪੋਰਟ ਤੋਂ ਪਤਾ ਲੱਗੂਗਾ। ਮੇਰੇ ਨਾਲ ਇੱਥੇ ਮਾਈਨਿੰਗ ਦੇ ਖਿਲਾਫ ਸੰਘਰਸ਼ ਕਰਨ ਵਾਲੇ ਜੋ ਆਗੂ ਨੇ ਉਹ ਖੜੇ ਨੇ। ਇਹ ਕੋਈ ਆਗੂ ਨਹੀਂ, ਇਹ ਆਮ ਲੋਕ ਨੇ। ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇਸ ਸਮੇਂ ਮੌਜੂਦ ਹਾਂ ਸਤਲੁਜ ਦਰਿਆ ਦੇ ਕੰਢੇ 'ਤੇ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ, ਇਹ ਸਤਲੁਜ ਦਰਿਆ ਆ। ਤੁਸੀਂ ਸੋਚੋ ਕਿ ਪੰਜਾਬ 5 ਦਰਿਆਵਾਂ ਦੀ ਧਰਤੀ, ਉਸ ਦਾ ਇੱਕ ਵੱਡਾ ਦਰਿਆ, ਉਸ ਦਰਿਆ ਦਾ ਹਾਲ ਦੇਖੋ ਕੀ ਹੋ ਚੁੱਕਿਆ। ਕੀ ਪੰਜਾਬ ਦੇ ਸਿਆਸਤਦਾਨਾਂ ਨੂੰ, ਪੰਜਾਬ ਦੀਆਂ ਸਰਕਾਰਾਂ ਨੂੰ ਇਹ ਹਾਲ ਅੱਜ ਤੱਕ ਨਹੀਂ ਦਿਖਿਆ? ਪਰ ਅਸੀਂ ਤੁਹਾਨੂੰ ਇਹ ਹਾਲ ਦਿਖਾਵਾਂਗੇ। ਇਲੀਗਲ ਮਾਈਨਿੰਗ ਦਾ ਕਰੋੜਾਂ ਅਰਬਾਂ ਰੁਪਇਆਂ ਦਾ ਵਪਾਰ, ਉਹ ਪੈਸਾ ਸਿਆਸਤਦਾਨਾਂ ਦੀਆਂ ਜੇਬਾਂ ਜਾ ਰਿਹਾ, ਅਫਸਰਸ਼ਾਹੀ ਦੀਆਂ ਜੇਬਾਂ ਜਾ ਰਿਹਾ। ਪਰ ਪੰਜਾਬ ਨੂੰ ਕੀ ਮਿਲ ਰਿਹਾ? ਪੰਜਾਬ ਨੂੰ ਮਿਲ ਰਿਹਾ ਵਿਨਾਸ਼। ਇਹ ਵੱਡੇ ਵੱਡੇ ਖੱਡੇ ਤੁਸੀਂ ਦੇਖ ਸਕਦੇ ਹੋ। ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ, ਗੱਲਬਾਤ ਅਸੀਂ ਤੁਹਾਨੂੰ ਕਰਾਵਾਂਗੇ। ਜੋ ਜ਼ਮੀਨੀ ਮਸਲਾ ਆ, ਕਿਵੇਂ ਅਸੀਂ ਖੜੇ ਹਾਂ ਅਨੰਦਪੁਰ ਸਾਹਿਬ ਦੇ ਬਿਲਕੁਲ ਨਾਲ, ਉਹ ਖਾਲਸੇ ਦੀ ਧਰਤੀ, ਉਹ ਦਰਿਆ ਜਿਸ ਦਰਿਆ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬੜਾ ਨੇੜਲਾ ਸੰਬੰਧ ਰਿਹਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਦਰਿਆ ਦੇ ਪਾਣੀ ਨਾਲ ਹੀ ਕਿਹਾ ਜਾਂਦਾ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ।
ਇਸੇ ਦਰਿਆ ਦੇ ਪੱਤਣ ਦਾ ਉਹ ਪਾਣੀ ਸੀ। ਤੇ ਅੱਜ ਇਸ ਦਰਿਆ ਦਾ ਹਾਲ ਕੀ ਹੋ ਚੁੱਕਿਆ, ਇਹ ਭੁੱਬਾਂ ਮਾਰਨ ਵਾਲਾ ਹਾਲ ਆ ਜੋ ਅੱਜ ਪੰਜਾਬ ਦੇ ਇਸ ਦਰਿਆ ਦਾ ਹੋ ਚੁੱਕਿਆ। ਆਨੰਦਪੁਰ ਸਾਹਿਬ ਦੇ ਨਾਲ ਇਹ ਉਹ ਇਲਾਕਾ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਹਰੇ ਭਰੇ ਖੇਤ ਨੇ। ਇਹ ਖੇਤ ਜਿਹੜੇ ਦਰਿਆ ਦੇ ਪੱਤਣ ਦੇ ਨਾਲ ਪੈਂਦੇ ਸੀ, ਜਿੱਥੇ ਇਹ ਸਾਰਾ ਪੱਟਿਆ ਗਿਆ ਆ, ਜੋ ਤੁਸੀਂ ਦੇਖ ਸਕਦੇ ਹੋ ਥੱਲੇ ਟੋਭੇ ਬਣੇ ਹੋਏ ਆ। ਇਹ ਦਰਿਆ ਦਾ ਵਹਿਣ ਨਹੀਂ, ਇਹ ਵੀ ਜਿਵੇਂ ਨਾਲ ਖੇਤ ਦਿਖਦੇ ਆ ਉਸੇ ਤਰ੍ਹਾਂ ਖੇਤ ਸੀ, ਪਰ ਇੱਥੇ ਇਲੀਗਲ ਮਾਈਨਿੰਗ ਕਰਕੇ ਵੱਡੇ ਵੱਡੇ ਇੱਥੇ ਟੋਏ ਪਾ ਦਿੱਤੇ ਗਏ ਨੇ ਤੇ ਇੱਥੋਂ ਪੰਜਾਬ ਦਾ ਸਰਮਾਇਆ, ਪੰਜਾਬ ਦੇ ਰਿਸੋਰਸਿਸ ਲੁੱਟ ਲਏ ਗਏ ਨੇ। ਤੇ ਇਹ ਵੱਡਾ ਸੰਘਰਸ਼ ਅਜੇ ਵੀ ਜਾਰੀ ਆ ਇਹਨਾਂ ਪਿੰਡਾਂ ਦੇ ਲੋਕਾਂ ਦਾ, ਜਿਨ੍ਹਾਂ ਦੇ 2-2 4-4 ਕਿੱਲੇ ਨੇ ਜ਼ਮੀਨ ਦੇ, ਕਿ ਉਹ ਉਹਨਾਂ ਦੀ ਜ਼ਮੀਨ ਬਚ ਜਾਵੇ। ਨਹੀਂ, ਇਹ ਇਲੀਗਲ ਮਾਈਨਿੰਗ ਕਰ ਰਹੇ ਲੋਕ ਸਾਰਾ ਦਰਿਆ ਦਾ ਵਹਿਣ ਜਿਹੜਾ ਆ ਇਲੀਗਲ ਮਾਈਨਿੰਗ ਦੇ ਨਾਲ ਪਿੰਡਾਂ ਵੱਲ ਕਰਨਾ ਚਾਹੁੰਦੇ ਨੇ। ਸਾਰੇ ਪਿੰਡ ਹਟ ਜਾਣ ਪਰ ਇਹਨਾਂ ਦਾ ਢਿੱਡ ਨਹੀਂ ਭਰ ਰਿਹਾ। ਪੰਜਾਬ ਦੀ ਇਹ ਸਮੱਸਿਆ ਜਿਹੜੀ ਆ, ਇਹ ਬਹੁਤ ਗੰਭੀਰ ਸਮੱਸਿਆ ਮਾਈਨਿੰਗ ਦੀ। ਅੱਜ ਅਸੀਂ ਇਹ ਤੁਹਾਨੂੰ ਇੱਕ ਵੱਡੀ ਰਿਪੋਰਟ ਦਿਖਾਉਣ ਜਾ ਰਹੇ ਹਾਂ ਕਿ ਪੰਜਾਬ ਦੇ ਉਹ ਸਾਰੇ ਅਲੰਬਰਦਾਰ ਜਿਹੜੇ ਪੰਜਾਬ ਦੀ ਸਿਆਸਤ ਦੀ ਕੁਰਸੀ ਤੇ ਬੈਠਣਾ ਚਾਹੁੰਦੇ ਨੇ, ਵੱਡੇ ਵੱਡੇ ਐਲਾਨ ਕਰਦੇ ਨੇ, ਇੱਕ ਦੂਜੇ ਤੇ ਦੋਸ਼ ਲਾਉਂਦੇ ਨੇ, ਮਜ਼ਾਕ ਬਣਾ ਕੇ ਰੱਖਤਾ ਆ ਪੰਜਾਬ ਦੀ ਸਿਆਸਤ ਨੂੰ। ਪਰ ਪੰਜਾਬ ਦਾ ਅਸਲ ਮੁੱਦਾ ਕੀ ਆ? ਪੰਜਾਬ ਬਰਬਾਦ ਹੋ ਰਿਹਾ, ਪੰਜਾਬ ਉਜੜਨ ਦੇ ਕੰਢਿਆਂ ਤੇ ਆ। ਜਿਸ ਦਿਨ ਸਤਲੁਜ ਚੜ੍ਹ ਕੇ ਆਇਆ, ਇਹ ਸਾਰੇ ਪਿੰਡ ਜਿਹੜੇ ਆ ਉਹ ਬਰਬਾਦ ਹੋ ਸਕਦੇ ਆ, ਕਿਉਂਕਿ ਸਤਲੁਜ ਦੇ ਕੰਢੇ ਖੋਰ ਦਿੱਤੇ ਗਏ ਆ। ਤੇ ਅੱਜ ਇੱਥੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ, ਇਹ ਨੂਰਪੁਰ ਬੇਦੀ ਦਾ ਇਲਾਕਾ ਆ, ਇਹਨਾਂ ਪਿੰਡਾਂ ਦੇ ਲੋਕਾਂ ਨੇ ਵੱਡਾ ਸੰਘਰਸ਼ ਵਿੱਢਿਆ ਮਾਈਨਿੰਗ ਦੇ ਖਿਲਾਫ। ਮਾਈਨਿੰਗ ਦੇ ਵਿੱਚ ਸਾਰੇ ਇਲਾਕੇ ਨੂੰ ਪਤਾ ਆ ਕਿ ਸਾਰੇ ਪਾਰਟੀਆਂ ਦੇ ਚੋਣਾਂ ਲੜ ਰਹੇ ਲੋਕ ਜਾਂ ਵੱਡੇ ਵੱਡੇ ਆਗੂ, ਉਹ ਸਾਰੇ ਠੇਕੇਦਾਰ ਨੇ ਇਸ ਮਾਈਨਿੰਗ ਦੇ, ਸਾਰਿਆਂ ਦੀ ਇਸ ਵਿੱਚ ਸ਼ਮੂਲੀਅਤ ਆ। ਪਰ ਫਿਰ ਵੀ ਉਹ ਚੰਗੇ ਬਣੇ ਹੋਏ ਨੇ, ਪੰਜਾਬ ਨੂੰ ਬਰਬਾਦ ਕਰਕੇ ਵੀ ਚੰਗੇ ਬਣੇ ਹੋਏ ਨੇ। ਜਿਹੜੇ ਲੋਕ ਆਮ ਲੋਕ ਨੇ, ਅੱਜ ਆਮ ਆਦਮੀ ਦੀ ਸਿਆਸਤ ਹੋ ਰਹੀ ਆ, ਉਹ ਆਪਣੀ ਹੋਂਦ ਲਈ ਲੜ ਰਹੇ ਨੇ, ਉਹ ਸੰਘਰਸ਼ ਕਰ ਰਹੇ ਨੇ। ਅੱਜ ਅਸੀਂ ਉਹਨਾਂ ਦੀ ਤੁਹਾਨੂੰ ਕਹਾਣੀ ਸੁਣਾਵਾਂਗੇ ਕਿ ਉਹਨਾਂ ਦਾ ਕਿਉਂ ਆਪਣੀ ਜਾਨ ਤਲੀ ਤੇ ਧਰ ਕੇ ਉਹ ਆਪਣੀਆਂ ਇਹਨਾਂ ਜ਼ਮੀਨਾਂ ਨੂੰ ਤੇ ਸਤਲੁਜ ਦਰਿਆ ਨੂੰ ਬਚਾਉਣਾ ਚਾਹੁੰਦੇ ਨੇ। ਤੇ ਮੇਰੇ ਨਾਲ ਮੌਜੂਦ ਨੇ, ਇਹ ਸਾਨੂੰ ਇੱਥੇ ਪਤਾ ਲੱਗਿਆ ਸੀ, ਅਸੀਂ ਖੋਜ ਕਰਦੇ ਆਏ ਤੇ ਪਤਾ ਲੱਗਿਆ ਕਿ ਇੱਕ ਲੰਮੀ ਲੜਾਈ ਬਜ਼ੁਰਗ ਜਿਹੜੇ ਆ ਉਹ ਇਲੀਗਲ ਮਾਈਨਿੰਗ ਦੇ ਖਿਲਾਫ ਤੇ ਸਤਲੁਜ ਨੂੰ ਬਚਾਉਣ ਲਈ ਲੜ ਰਹੇ ਨੇ। ਸਭ ਤੋਂ ਪਹਿਲਾਂ ਜੀ ਆਪਣੇ ਬਾਰੇ ਜਾਣਕਾਰੀ ਦਿਓ। ਤੁਹਾਡਾ ਕੀ ਨਾਂ ਆ, ਕਿਸ ਪਿੰਡ ਤੋਂ ਤੁਸੀਂ ਸੰਬੰਧ ਰੱਖਦੇ ਹੋ? ਮੇਰਾ ਨਾਮ ਬਜਿੰਦਰ ਸਿੰਘ ਹੈ ਜੀ। ਮੈਂ ਗੋਬਿੰਦਪੁਰ ਵੇਲੇ ਦਾ ਨਾਲ ਸੰਬੰਧ ਰੱਖਦਾ ਹਾਂ ਤੇ ਇੱਕ ਸਾਡੀ 14 ਪਿੰਡਾਂ ਦੀ ਮਾਈਨਿੰਗ ਵਿਰੋਧੀ ਕਮੇਟੀ ਬਣੀ ਹੈ, ਜਿਹਦਾ ਦਾਸ ਨੂੰ ਮੁੱਖ ਸੇਵਾਦਾਰ ਬਣਾਇਆ ਗਿਆ। ਸੋ ਮੈਂ ਸਭ ਤੋਂ ਪਹਿਲਾਂ ਤੁਹਾਡਾ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਦਿਲ ਦੇ ਹਿਰਦਿਆਂ ਤੋਂ ਧੰਨਵਾਦ ਕਰਦਾ ਵੀ ਅੱਜ ਸਾਡੀ ਦੱਬੀ ਕੁਚਲੀ ਆਵਾਜ਼ ਨੂੰ ਤੁਸੀਂ ਇਹਨਾਂ ਗੂੰਗੀਆਂ ਬੋਲੀਆਂ ਸਰਕਾਰਾਂ ਦੇ ਤੱਕ ਪਹੁੰਚਾਉਣ ਦਾ ਇੱਕ ਯੋਗ ਉਪਰਾਲਾ ਕੀਤਾ ਹੈ। ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਹੈ। ਬਾਕੀ ਤੁਸੀਂ ਜਿਵੇਂ ਦੱਸਿਆ, ਧੰਨਵਾਦ ਤੁਹਾਡਾ ਜੀ। ਤੁਸੀਂ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ, ਇਹ ਇਕੱਲੇ ਤੁਹਾਡੇ ਪਿੰਡ ਨੂੰ ਬਚਾਉਣ ਦੀ ਲੜਾਈ ਨਹੀਂ। ਜੋ ਤੁਸੀਂ ਮੈਨੂੰ ਦੱਸਿਆ ਸੀ ਉਹ ਚਾਹੁੰਦੇ ਆ ਸਾਰਾ ਪੰਜਾਬ ਸੁਣੇ, ਜੋ ਤੁਸੀਂ ਸਾਨੂੰ ਕਹਾਣੀ ਦੱਸੀ ਆ। ਤੁਹਾਡੇ ਪਿੰਡ ਜਿਹੜਾ ਆ, ਉਹ ਤੁਹਾਡਾ ਪਿੰਡ ਸਤਲੁਜ ਦੇ ਕਿੰਨੀ ਵਿੱਥ ਤੇ ਤੁਹਾਡਾ ਪਿੰਡ ਆ ਜਿਹੜਾ, ਜਾਂ ਤੁਹਾਡੇ ਪਿੰਡ ਦੀ ਜ਼ਮੀਨ ਕੀ ਸਤਲੁਜ ਦੇ ਕੰਢੇ ਤੇ ਆ, ਉਹ ਸਾਰੀ ਜਾਣਕਾਰੀ ਦੱਸੋ। ਬਿਲਕੁਲ ਜੀ, ਸਤਲੁਜ ਦਰਿਆ ਦੇ ਬਿਲਕੁਲ 2 ਕਿਲੋਮੀਟਰ ਤੱਕ ਸਾਡੀਆਂ ਹੱਦਾਂ ਤੱਕ ਸਤਲੁਜ ਦੇ ਨਾਲ ਕੰਢਿਆਂ ਤੱਕ ਜਿਹੜਾ ਸਾਡਾ ਇਹ ਜ਼ਮੀਨ ਹੈ ਜਿਹੜੀ ਬਿਲਕੁਲ ਲੱਗਦੀ ਹੈ। ਘਰ ਵੀ ਸਾਡੇ ਬਿਲਕੁਲ ਨੇੜੇ ਲੱਗਦੇ, ਆਬਾਦੀ ਸਾਰੀ ਨੇੜੇ ਹੈ। ਇਹ ਜ਼ਮੀਨ ਹੈ ਜਿਹੜੀ ਆਨੰਦਪੁਰ ਸਾਹਿਬ ਦੀ ਸਤਲੁਜ ਦੀ, ਜਿਵੇਂ ਤੁਸੀਂ ਇਤਿਹਾਸ ਬਾਰੇ ਵੀ ਦੱਸਿਆ, ਇੱਥੇ ਥੋੜ੍ਹੇ ਜਿਹਾ ਮੈਂ ਵੀ ਵਾਧਾ ਕਰਨਾ ਚਾਹੁੰਦਾ ਹਾਂ ਵੀ ਸਾਡੇ ਬਜ਼ੁਰਗਾਂ ਤੋਂ ਜਿਵੇਂ ਇਸ ਇਤਿਹਾਸ ਦਾ ਪਤਾ ਲੱਗਦਾ ਵੀ ਇਹ ਉਹ ਪਵਿੱਤਰ ਧਰਤੀ ਹੈ ਜਿਹਦੇ ਤੇ ਵੱਖ-ਵੱਖ ਜਗ੍ਹਾ ਦੇ ਵੱਖਰੇ ਨਾਂ ਰੱਖੇ ਗਏ। ਉਹ ਕਿਉਂ ਰੱਖੇ ਗਏ ਕਿ 10ਵੇਂ ਪਾਤਸ਼ਾਹ ਮਹਾਰਾਜ ਦੇ ਜੋ ਫੌਜਾਂ ਤੀਆਂ, ਉਹਦੇ ਵਿੱਚ ਜੋ ਘੋੜ ਸਵਾਰ ਸੀਗੇ, ਉਹ ਇਹਨਾਂ ਜੰਗਲਾਂ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਹੁੰਦਾ ਸੀਗਾ, ਜਿੱਥੇ ਉਹ ਪੜਾਅ ਕਰਦੇ ਸੀ, ਉਸ ਜਗ੍ਹਾ ਦਾ ਨਾਮ ਪੜਾਅ ਹੈ। ਸੋ ਇਹ ਜਗ੍ਹਾ ਸਿੱਖਾਂ ਦੀ ਬੜੀ ਸ਼ਾਨਾਮਤ ਇਤਿਹਾਸ ਵਾਲੀ ਧਰਤੀ ਆ, ਇਤਿਹਾਸਕ ਧਰੋਹਰ ਆ ਇਹ ਸਾਰੀ ਧਰਤੀ ਸਿੱਖਾਂ ਦੀ। ਤੇ ਜਿਹੜਾ ਇਹ ਸਾਰਾ ਮਾਈਨਿੰਗ ਦਾ ਮਸਲਾ ਚੱਲਦਾ ਆ, ਤੁਸੀਂ ਕਿਉਂ ਮਾਈਨਿੰਗ ਦਾ ਵਿਰੋਧ ਕਿਉਂ ਕਰਦੇ ਹੋ? ਦੇਖੋ ਜੀ, ਅਸੀਂ ਮਤਲਬ ਇਸ ਦੁੱਖ ਨੂੰ ਸ਼ੁਰੂ ਤੋਂ ਹੀ, ਬਚਪਨ ਤੋਂ ਹੀ ਆਪਣੇ ਕੰਧਿਆਂ ਤੇ ਹੰਢਾਇਆ ਹੈ। ਸੰਨ 1988 ਵਿੱਚ ਦਰਿਆ ਸਤਲੁਜ ਦਾ ਸਭ ਤੋਂ ਬੜਾ ਜਿਹੜਾ ਫਲੱਡ ਆਇਆ ਸੀ, ਉਹਦੇ ਵਿੱਚ ਰੋਪੜ ਜ਼ਿਲ੍ਹੇ 'ਚ ਗੋਬਿੰਦਪੁਰ ਵੇਲਾ ਮੇਰਾ ਸਭ ਤੋਂ ਜ਼ਿਆਦਾ ਇਫੈਕਟਿਵ ਰਿਹਾ ਸੀ, ਜਿਹਨੇ ਬਹੁਤ ਸੱਤਿਆਨਾਸ਼ ਸਾਨੂੰ ਜ਼ੀਰੋ ਕਰ ਦਿੱਤਾ ਸੀ, ਜਿਹਦੇ ਵਿੱਚ ਸਾਡੀਆਂ 2 ਕੀਮਤੀ ਜਾਨਾਂ ਵੀ ਗਈਆਂ, ਮਾਲ ਪਸ਼ੂ ਵੀ ਗਿਆ, ਸਾਨੂੰ ਮੰਗਤੇ ਬਣਾ ਦਿੱਤਾ ਸੀ। ਸਾਨੂੰ ਅੱਜ ਖਦਸ਼ਾ ਹੈ ਵੀ ਇਹ ਜੋ ਮਾਈਨਿੰਗ ਮਾਫੀਆ ਲੋਕ ਹੈ, ਸਰਕਾਰਾਂ ਨਾਲ ਮਿਲੇ ਹੋਏ ਲੋਕ ਹੈ, ਅੱਜ ਸਾਨੂੰ ਉਹ ਦਿਨ ਦੂਰ ਨਹੀਂ
ਜਿਹੜੇ ਮੁੜ ਕੇ 88 ਵਾਲੇ ਦਿਨ ਦੇਖਣੇ ਪੈ ਜਾਣਗੇ। ਅਸੀਂ ਬੜੀਆਂ ਮਿਹਨਤਾਂ ਕਰਕੇ ਅੱਜ ਆਪਣੀ ਰੋਟੀ ਰੋਜੀ ਮੜੇ ਜੇ ਕਮਾਉਣ ਜੋਗੇ ਹੋਏ ਆ, ਪਰ ਸਾਡੇ ਅੱਜ ਰੋਟੀ ਰੋਜੀ ਉਹ ਮੂੰਹ ਤੋਂ ਫਿਰ ਦੁਬਾਰਾ ਜਿਹੜੀ ਉਹ ਖੋਈ ਜਾ ਰਹੀ। ਇਹ ਕਿਵੇਂ ਤੁਹਾਨੂੰ ਲੱਗ ਰਿਹਾ ਕਿ ਜਿਹੜੀ ਇਹ ਮਾਈਨਿੰਗ ਆ, ਸਰਕਾਰ ਨੇ ਇੱਕ ਮਾਈਨਿੰਗ ਪਾਲਿਸੀ ਬਣਾਈ ਆ, ਪਰ ਜਿਹੜੀ ਇਹ ਮਾਈਨਿੰਗ ਹੋ ਰਹੀ ਆ ਇਹ ਤੁਹਾਨੂੰ ਕਿਵੇਂ ਇਫੈਕਟ ਕਰ ਸਕਦੀ ਹੈ, ਤੁਹਾਡਾ ਜਿਵੇਂ ਤੁਸੀਂ ਕਹਿੰਦੇ ਹੋ ਸਾਡਾ ਨਾਸ਼ ਕਰ ਸਕਦੀ ਹੈ, ਕਿਵੇਂ ਕਰ ਸਕਦੀ ਹੈ? ਜਿਹੜੀ ਮਾਈਨਿੰਗ ਪਾਲਿਸੀ ਹੈ ਜੀ ਉਹਦੇ ਬਾਰੇ 'ਚ ਦੇਖੋ ਥੋੜ੍ਹਾ ਜਿਹਾ ਮੈਂ ਇਹ ਚਾਹੁੰਦਾ ਵੀ ਸੁਪਰੀਮ ਕੋਰਟ ਦਾ ਦੇਖੋ ਇੱਕ ਹੁਕਮ ਹੈ ਵੀ ਜਿਹੜਾ ਸਤਲੁਜ ਦਰਿਆ ਹੈ ਜੇ ਇਹਦੇ 'ਤੇ ਮਾਈਨਿੰਗ ਹੁੰਦੀ ਹੈ ਤਾਂ ਭਾਖੜੇ ਡੈਮ ਨੂੰ ਖਤਰਾ, ਇਹਦੇ 'ਤੇ ਮਾਈਨਿੰਗ ਨਹੀਂ ਹੋ ਸਕਦੀ। ਅਤੇ ਇਹ ਦੇਖੋ ਤੁਸੀਂ ਅਸੀਂ ਸਤਲੁਜ ਵਿੱਚ ਖੜ੍ਹੇ ਹਾਂ ਜਿੱਥੇ ਤੁਹਾਡੇ ਸਾਹਮਣੇ ਪ੍ਰਤੱਖ ਹੈ ਵੀ 100 ਫੁੱਟ ਡੂੰਘੇ ਖੱਡੇ, ਜੇ ਬੰਦੇ ਸਾਡੇ ਇੱਥੇ ਟਿੱਪਰ ਲੈ ਕੇ ਡਰਾਈਵਰ ਇਹਨਾਂ ਲੋਕਾਂ ਦੇ ਸਾਡੇ ਇਲਾਕੇ ਦੇ ਉਹ ਮਿਲੇ ਨਹੀਂ ਹੈਗੇ, ਨਾ ਟਿੱਪਰ ਦਾ ਪਤਾ ਲੱਗਿਆ ਨਾ ਬੰਦਿਆਂ ਦਾ ਪਤਾ ਲੱਗਿਆ। ਇਸ ਹਿਸਾਬ ਨਾਲ ਮਾਈਨਿੰਗ ਹੁੰਦੀ ਹੈ। ਫਿਰ ਵੀ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਸਾਡੇ ਦੇਸ਼ ਦਾ ਕਾਨੂੰਨ ਕਿੱਥੇ ਹੈ, ਸੰਵਿਧਾਨ ਕਿੱਥੇ ਹੈ। ਇਹ ਲੋਕ ਕਾਨੂੰਨ ਤੋਂ ਡਰਦੇ ਬਿਲਕੁਲ ਨਹੀਂ ਹੈਗੇ। ਸਾਨੂੰ ਇਸ ਕਰਕੇ ਖਤਰਾ ਹੈ ਵੀ ਜਿਸ ਹਿਸਾਬ ਨਾਲ ਇਹ ਮਾਈਨਿੰਗ ਹੋ ਰਹੀ ਹੈ, ਜਿਹੜਾ ਕੁਦਰਤੀ ਰੁੱਖਾ ਪਾਣੀ ਉੱਪਰੋਂ ਆਉਂਦਾ ਰੋਪੜ ਸਾਈਡ ਨੀਚੇ ਵੱਲ ਨੂੰ ਜਾਂਦਾ ਹੈ, ਇਹ ਕੁਦਰਤ ਦੇ ਵੀ ਕਾਨੂੰਨ ਦੀ ਉਲੰਘਣਾ ਕਰ ਰਹੇ ਹੈ। ਇਹ ਪਾਣੀ ਜਿਹੜਾ ਹੈ ਰੁੱਖ ਸਤਲੁਜ ਦਰਿਆ ਨਾਲ ਬਦਲ ਕੇ ਬਿਲਕੁਲ ਸਾਡੇ ਪਿੰਡਾਂ ਵੱਲ ਕਰ ਦੇਣਾ, ਜਿਹਦੇ ਨਾਲ ਸਾਡੇ ਇਹ 14 ਪਿੰਡ ਹੈ ਜਿਹੜੇ ਉਹ ਹੋਂਦ ਨੂੰ ਬਿਲਕੁਲ ਖਤਰਾ। ਇਸ ਕਰਕੇ ਹੀ ਇਹਨਾਂ ਮਾਈਨਿੰਗ ਮਾਫੀਆ ਨਾਲ ਲੜਾਈ ਲੜਨੀ ਕੋਈ ਸੌਖੀ ਨਹੀਂ, ਲੇਕਿਨ ਅਸੀਂ ਆਪਣੀ ਜੰਦਾਂ ਹਥਿਆਲੀ 'ਤੇ ਧਰ ਕੇ ਇਹਨਾਂ ਨਾਲ ਲੜਾਈਆਂ ਲੜਦੇ ਹਾਂ। ਕਿਉਂ ਲੜਦੇ ਹਾਂ? ਕਿ ਸਾਡੇ ਬੱਚਿਆਂ ਦਾ ਭਵਿੱਖ ਵਾਜੇ। ਅਸੀਂ ਤਾਂ ਉਮਰਾਂ ਭੋਗ ਚੁੱਕੇ ਹਾਂ ਅਤੇ ਆਉਣ ਵਾਲੇ ਬੱਚਿਆਂ ਦਾ ਜਿਹੜਾ ਭਵਿੱਖ ਆ ਸਾਡਾ ਉਹ ਬਿਲਕੁਲ ਖਤਰੇ 'ਚ ਇन्हीं ਲੋਕਾਂ ਨਾਲ ਪਾਇਆ ਹੋਇਆ ਹੈ। ਮੈਂ ਤਾਂ ਤੁਹਾਡੇ ਮੀਡੀਆ ਰਾਹੀਂ ਪੁਰਜ਼ੋਰ ਅਪੀਲ ਕਰਦਾ ਹੈ ਕਿ ਸੁਣਿਆ ਈਡੀ ਇੱਧਰ ਛਾਪੇ ਮਾਰਦੀ ਹੈ ਵੀ ਇਹਨਾਂ ਲੋਕਾਂ 'ਤੇ ਵੀ ਜਿਹੜੇ ਮੈਂ ਕਹਿੰਦਾ ਇਹ ਤਾਂ ਅਰਬਾਂ ਰੁਪਈਏ ਕਮਾ ਗਏ ਇੱਥੋਂ ਸਾਡੇ। ਕੌਣ ਲੋਕ ਨੇ? ਕਿਹਾ ਜਾਂਦਾ ਕਿ ਸਿਆਸਤਦਾਨ ਨੇ ਜਿਹੜੇ ਸਿਆਸੀ ਚੌਧਰੀ ਨੇ ਉਹੀ ਸਾਰੇ ਮਾਈਨਿੰਗ ਦੇ ਠੇਕੇਦਾਰ ਨੇ। ਸਿਆਸੀ ਵੀ ਇੱਕ ਦੂਜੇ ਬਾਰੇ ਕਹਿੰਦੇ ਨੇ ਕਿ ਉਹ ਮਾਈਨਿੰਗ ਦਾ ਠੇਕੇਦਾਰ ਹੋ, ਪਰ ਤੁਸੀਂ ਤਾਂ ਜ਼ਮੀਨੀ ਹਾਲਾਤਾਂ ਨੂੰ ਜਾਣਦੇ ਹੋ। ਤੁਸੀਂ ਕੀ ਦੇਖਿਆ ਵੀ ਕੌਣ ਇੱਥੇ ਮਾਈਨਿੰਗ ਦਾ ਠੇਕੇਦਾਰ ਕੌਣ ਆ, ਅਸਲ 'ਚ ਕੌਣ ਕਰਾ ਰਿਹਾ ਮਾਈਨਿੰਗ ਇਹ ਸਾਰੀ? ਦੇਖੋ ਜੀ ਹੁਣ ਅਸੀਂ ਬੜਾ ਔਖਾ ਹੋ ਕੇ ਇਸ਼ਾਰਾ ਕਰਨਾ ਪੈਂਦਾ। ਸਾਡੇ ਮਤਲਬ ਇਸ ਵੇਲੇ ਉਹ ਵਿਧਾਨਕਾਰ ਹੈ ਔਰ ਵਿਧਾਨ ਸਭਾ ਵਿੱਚ ਉੱਚੇ ਅਹੁਦੇ 'ਤੇ ਬੈਠੇ ਆ। ਸਾਨੂੰ ਦੁੱਖ ਹੈ ਵੀ ਉਹ ਸਾਡੇ ਲੋਕਾਂ ਦੇ ਹੋਣੇ ਚਾਹੀਦੇ ਆ ਨੁਮਾਇੰਦੇ, ਉਹ ਸਾਡੇ ਨਹੀਂ ਹੋ ਰਹੇ। ਅੱਜ ਉਹ ਮਾਈਨਿੰਗ ਮਾਫੀ ਦੇ ਲਾਲਚਾਂ ਵਿੱਚ ਪੈਸੇ ਦੇ ਵਿੱਚ ਅੱਜ ਸਾਡੀਆਂ ਜਾਨਾਂ ਨੂੰ ਜਿਹੜੇ ਉਹ ਖਤਰੇ 'ਚ ਪਾ ਰਹੇ ਆ। ਮੇਰਾ ਠੀਕ ਹੈ, ਵਿਧਾਨ ਸਭਾ 'ਚ ਬੈਠੇ ਆ, ਵਿਧਾਨ ਸਭਾ ਵਾਲੇ ਤਾਂ ਹੋ ਗਏ ਦੋਸ਼ੀ। ਕੀ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੇ ਉਹਨਾਂ ਨੂੰ ਚੈਲੰਜ ਕਰ ਰਹੇ ਆ ਕਿ ਉਹ ਵੀ ਸਾਰੇ ਮਿਲੇ ਹੋਏ ਆ, ਜਾਂ ਇੱਕੇ ਸਿਆਸਤਦਾਨ ਦੇ ਉੱਤੇ ਤੁਸੀਂ ਇਸ਼ਾਰਾ ਦੇ ਦਿੱਤਾ? ਨਹੀਂ, ਬਿਲਕੁਲ ਬਿਲਕੁਲ ਇਹ ਸਾਰੇ ਇੱਕੋ ਹੈ। ਇਹ ਸਾਨੂੰ ਦੇਖਣ ਨੂੰ ਦੋ ਹੈ, ਬਿਲਕੁਲ ਦੋਵੇਂ ਇੱਕ ਹੈ। ਪਹਿਲਾਂ ਵੀ ਰਾਜ ਆਇਆ 10 ਸਾਲ ਜਿਨ੍ਹਾਂ ਦਾ, ਉਹਨਾਂ ਦੇ ਸਮੇਂ 'ਚ ਵੀ ਇਹ ਅਨਲੀਗਲ ਮਾਈਨਿੰਗ ਇਸੇ ਤਰ੍ਹਾਂ ਚੱਲਦੀ ਰਹੀ। ਔਰ ਆਉਣ ਵਾਲਾ ਕੋਈ ਵੀ ਆਏਗਾ ਸਾਨੂੰ ਕੋਈ ਭਰੋਸਾ ਨਹੀਂ ਹੈ ਵੀ ਸਾਡੀ ਇਹ ਮਾਈਨਿੰਗ ਹੈ ਜਿਹੜੀ ਇਹ ਰੋਕੀ ਜਾਊਗੀ। ਸਾਨੂੰ ਇਹ ਖੁਦ ਉੱਠਣਾ ਹੀ ਪਊਗਾ। ਮੈਂ ਤਾਂ ਸਾਰੇ ਲੋਕਾਂ ਨੂੰ ਔਰ ਉੱਠ ਵੀ ਗਏ। ਅਸੀਂ ਆਪਣੀ ਹਥਿਆਲੀ 'ਤੇ ਜਾਨਰ ਰੱਖ ਕੇ ਜਿਹੜੇ ਆ ਫਰਜ਼ ਲੋਕਾਂ ਦਾ ਅਸੀਂ ਨਿਭਾ ਰਹੇ ਹਾਂ, ਉਹ ਸਰਕਾਰਾਂ ਦਾ ਹੁੰਦਾ ਸੀ, ਲੋਕਾਂ ਦੇ ਨੁਮਾਇੰਦਿਆਂ ਦਾ ਹੁੰਦਾ ਸੀ। ਲੇਕਿਨ ਅੱਜ ਸਾਨੂੰ ਸਾਰੇ ਦਿਨਾਂ ਕੰਮ ਕਰਕੇ ਰਾਤ ਨੂੰ ਇਹਨਾਂ ਦਰਿਆਵਾਂ 'ਤੇ ਰਾਖੀਆਂ ਕਰਨੀਆਂ ਪੈਂਦੀਆਂ। ਸਾਡਾ ਜੋ ਜੀਣਾ ਦੁਰਲੰਭ ਹੋਇਆ ਪਿਆ, ਸਾਨੂੰ ਮਤਲਬ ਇੰਨਾ ਹਿਰਦਾ ਦੁਖੀ ਹੈ ਕਿ ਮਤ ਪੁੱਛੋ ਤੁਸੀਂ। ਅਸੀਂ ਆਪਣੇ ਦਿਲ ਦੀ ਅਵਸਥਾ ਤੁਹਾਨੂੰ ਦੱਸ ਨਹੀਂ ਸਕਦੇ। ਜੇ ਦੱਸਦੇ ਆ ਤਾਂ ਵੀ ਮਰਦੇ ਆ। ਫਿਰ ਵੀ ਸਾਨੂੰ ਡਰਾਬੇ ਆਉਂਦੇ ਆ, ਤੁਸੀਂ ਐਂ ਕਰਦੇ ਆ, ਤੁਸੀਂ ਉਹ ਕਰਦੇ ਆ, ਤੁਹਾਨੂੰ ਮਾਰ ਦਿਆਂਗੇ, ਤੁਹਾਨੂੰ ਛੱਡਾਂਗੇ ਨਹੀਂ। ਸੋ ਇਸ ਕਰਕੇ ਅਸੀਂ ਆਪਣੀ ਜਾਨ ਨਾਲ ਹੋਮ ਕੇ ਸਾਨੂੰ ਪਤਾ ਹੈ ਸਾਡਾ ਭਵਿੱਖ ਆਉਣ ਵਾਲਾ ਖਤਰੇ 'ਚ ਹੈ। ਇਹ ਵੀ ਕਿਹਾ ਜਾਂਦਾ ਕਿ ਮਾਈਨਿੰਗ ਜਿਹੜੀ ਇਲੀਗਲ ਹੋ ਰਹੀ ਹੈ ਇਹਦੇ ਨਾਲ ਤੁਹਾਡੇ ਪਾਣੀ ਦੇ ਪੱਧਰ ਨੂੰ ਵੀ ਬੜਾ ਇਫੈਕਟ ਪਹੁੰਚਿਆ, ਜਿਹੜਾ ਤੁਹਾਡਾ ਜ਼ਮੀਨ ਹੇਠਲਾ ਪਾਣੀ ਆ। ਦੇਖੋ ਜੀ ਮੈਂ ਤੁਹਾਨੂੰ ਕਿੰਨੇ ਬੋਰ ਅੱਜ ਪ੍ਰੈਕਟੀਕਲੀ ਦਿਖਾ ਸਕਦਾ। ਜਿਹੜੇ 100 ਫੁੱਟ ਬੋਰ ਤੇ ਸਾਡੇ ਫੇਲ ਹੋ ਗਏ, 150 ਫੁੱਟ ਅੱਜ ਸਾਨੂੰ ਦੁਬਾਰਾ ਕਰਾਉਣੇ ਪੈ ਗਏ। ਸਾਡੇ ਜਿਹੜੇ ਦਰਖਤ ਆ ਉਹ ਗਰਮੀਆਂ ਨੂੰ ਬਿਲਕੁਲ ਸੁੱਕ ਜਾਂਦੇ, ਉਹਨਾਂ ਨੂੰ ਕੋਈ ਪਾਣੀ ਨਹੀਂ ਹੁੰਦਾ। ਪੀਣ ਨੂੰ ਪਾਣੀ ਨੂੰ ਤਰਸਾਂਗੇ ਆਪਾਂ। ਜਿਹੜੇ ਲੋਕ ਅਸੀਂ ਪਾਣੀ ਤੋਂ ਹੜ੍ਹ ਨਾਲ ਡਰਦੇ ਹੁੰਦੇ ਸੀ ਪਾਣੀ ਘਟ ਜਾਵੇ, ਅੱਜ ਅਸੀਂ ਪਾਣੀ ਨੂੰ ਪੀਣ ਨੂੰ ਤਰਸਾਂਗੇ। ਇਹ ਅਵਸਥਾ ਸਾਡੀ ਆ ਗਈ ਹੈ। ਮਤਲਬ ਦਰਿਆਵਾਂ ਦੇ ਨਾਲ ਐਡਾ ਖਿਲਵਾੜ ਕੀਤਾ ਜਾ ਰਿਹਾ ਹੈ ਕਿ ਦੋਵੇਂ ਪਾਸੇ ਜਾਨ ਤਲੀ ਤੇ ਆ ਕਿ ਜੇ ਹੜ੍ਹ ਚੜ੍ਹ ਕੇ ਆ ਗਏ ਤਾਂ ਕੰਢਿਆਂ ਨੂੰ ਖੋਰਾ ਲਾਤਾ, ਤੇ ਜੇ ਹੜ੍ਹ ਨਹੀਂ ਵੀ ਆਉਂਦੇ ਤਾਂ ਪੱਤਣ ਇੰਨੇ ਡੂੰਘੇ ਚਲ ਗਏ ਕਿ ਹਰ ਵਾਰ ਤੁਹਾਡੇ ਪਾਣੀ ਜਿਹੜੇ ਆ ਤੁਹਾਨੂੰ ਮੋਟਰ ਥੱਲੇ ਕਰਨੀ ਪੈ ਰਹੀ ਆ। ਬੰਜਰ ਹੋ ਜਾਣਗੇ ਜੀ, ਸਾਡੇ ਖੰਡਰ ਬਣ ਜਾਏਗਾ। ਇਹ ਜ਼ਮੀਨਾਂ ਉਪਜਾਊ ਨਹੀਂ ਰਹਿਣਗੀਆਂ। ਅਸੀਂ ਰੋਟੀ ਰੋਜੀ ਨੂੰ ਤਰਸਾਂਗੇ। ਸਰਕਾਰਾਂ ਤੋਂ ਕੋਈ ਰੋਟੀ ਰੋਜੀ ਸਾਡੇ ਨੌਜਵਾਨਾਂ ਨੂੰ ਹੈ ਨਹੀਂ। ਕਿਸੇ ਬਹੁਤ ਪਰਿਵਾਰ ਹੈ ਸਾਡੇ ਪਿੰਡਾਂ ਵਿੱਚ ਜਿਹੜੇ ਕਿ ਖੇਤੀ 'ਤੇ ਨਿਰਭਰ ਹੈ, ਮੁਲਾਜ਼ਮ ਬਿਲਕੁਲ ਘੱਟ ਹੈ। ਮੇਰੇ ਪਰਿਵਾਰ 'ਚ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈਗਾ। ਸਿਰਫ ਅਸੀਂ ਰੋਟੀ ਰੋਜੀ ਆਪਣੀ ਇਸ ਖੇਤੀ 'ਚੋਂ ਕਰਕੇ ਕਮਾਉਂਦੇ ਹਾਂ। ਸਾਨੂੰ ਆਪਣੀ ਇਹ ਮਾਂ ਤੋਂ ਪਿਆਰੀ ਵੱਧ ਜ਼ਮੀਨ ਹੈ। ਗੁਰੂ ਨਾਨਕ ਮਹਾਰਾਜ ਨੇ ਵੀ ਕਿਹਾ ਹੈ ਵੀ ਧਰਤੀ ਹੈ ਜਿਹੜੀ ਇਹ ਮਾਂ ਤੋਂ ਮਾਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਹ ਸਾਡੀ ਮਾਤਾ ਦਾ ਅੱਜ ਜਦ ਕਾਲਜਾ ਪਾੜਿਆ ਜਾਂਦਾ ਸਾਤੋਂ ਬਰਦਾਸ਼ਤ ਨਹੀਂ ਹੁੰਦਾ। ਅਸੀਂ ਇਸ ਦੀ ਰਾਖੀ ਕਰਨ ਲਈ ਆਪਣੀਆਂ ਜਾਨਾਂ
ਤੁਹਾਡੇ ਮੀਡੀਅਮ ਰਾਜ ਦੱਸਾਂਗੇ ਵੀ ਅਸੀਂ ਆਪਣੀ ਜਾਨਾਂ ਹਥਿਆਲੀ ਤੇ ਧਰ ਕੇ ਹਰ ਹੀਲਾ ਇਹਨਾਂ ਨਾਲ ਮੁਕਾਬਲਾ ਕਰਾਂਗੇ। ਇਹਨਾਂ ਦੀਆਂ ਗੋਲੀਆਂ ਵੀ ਖਾਵਾਂਗੇ, ਇਹਨਾਂ ਕੋਲੋਂ ਮਰਾਂਗੇ ਵੀ, ਲੇਕਿਨ ਪਿੱਛੇ ਨਹੀਂ ਹਟਾਂਗੇ। ਗੋਲੀਆਂ ਖਾਣ ਦੀ ਵੀ ਤੁਸੀਂ ਸਾਨੂੰ ਇੱਕ ਘਟਨਾ ਦੱਸੀ, ਕੈਮਰੇ ਮੋਰੇ ਵੀ ਦੱਸੋ ਵੀ ਜਿਹੜਾ ਇਹ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਜਿਹੜੀ ਇਹ ਜ਼ਮੀਨ ਹੁੰਦੀ ਸੀ, ਇਹ ਖੇਤ ਹੁੰਦੇ ਸੀ। ਅਸੀਂ ਮੋਟਰ ਦੀ ਛੱਤ ਤੇ ਖੜੇ ਆ, ਪਰ ਮੋਟਰ ਦੀ ਛੱਤ ਇੱਥੇ ਹੈਗੀ ਆ, ਪਰ ਅੱਗੇ ਖੇਤ ਨਹੀਂ ਰਹੇ। ਅੱਗੇ ਉਹ ਖੇਤ ਪੁੱਟ ਲਏ ਗਏ ਨੇ, ਇਹਨਾਂ ਵਿੱਚੋਂ ਪੰਜਾਬ ਦਾ ਕੀਮਤੀ ਖਜ਼ਾਨਾ ਲੁੱਟ ਲਿਆ ਗਿਆ ਆ ਸਾਰਾ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵੱਡੇ 50-60 ਫੁੱਟ ਜਿਹੜਾ ਡੂੰਘਾ ਤਾਂ ਸਾਡੇ ਸਾਹਮਣੇ ਦਿਖ ਰਿਹਾ, ਬਾਕੀ ਡੂੰਘਾ ਕਿੰਨਾ ਹੋਊਗਾ, ਥੱਲੇ ਪਾਣੀ 'ਚ ਕਿੰਨਾ ਆ, ਇਹ 100 ਫੁੱਟ ਕਹਿ ਰਹੇ ਆ ਕਿ ਜਿਹੜੇ ਖੱਡੇ ਮਾਰੇ ਗਏ ਆ, ਜਿਹੜੇ ਟੋਟਲੀ ਇਲੀਗਲ ਆ। ਤੇ ਇਹਨਾਂ ਨੇ ਦੱਸਿਆ ਕਿ ਕਿਵੇਂ ਇੱਥੇ ਲਗਾਤਾਰ ਮਾਈਨਿੰਗ ਹੋ ਰਹੀ ਸੀ, ਪਰ ਇਹਨਾਂ ਨੇ ਕਿਵੇਂ ਰੁਕਵਾਈ ਆ, ਉਹ ਵੀ ਅਸੀਂ ਜ਼ਰੂਰ ਚਾਹੁੰਦੇ ਆ ਕਿ ਤੁਸੀਂ ਕੈਮਰੇ ਅੱਗੇ ਵੀ ਦੱਸੋ ਕੀ ਘਟਨਾ ਵਾਪਰੀ, ਕਿਵੇਂ ਮਾਈਨਿੰਗ ਰੁਕੀ। ਫਿਰ ਅਸੀਂ ਦੇਖੋ ਜੀ, ਰੁਕੀ ਹੈ ਆਰਜੀ ਤੌਰ ਤੇ ਰੋਕ ਸਕੇ ਹਾਂ, ਅਜੇ ਵੀ ਪੱਕੇ ਤੌਰ ਤੇ ਬਿਲਕੁਲ ਨਹੀਂ ਰੋਕ ਸਕੇ, ਕਿਉਂਕਿ ਜਿਹੜਾ ਮੁੱਖ ਮਾਈਨਿੰਗ ਮਾਫੀਆ ਹੈ ਉਹਨੇ ਗਜ਼ਟਡ ਆਫੀਸਰ ਦੀ ਪੱਗ ਨੂੰ ਵੀ ਹੱਥ ਪਾਇਆ। ਉਹਦੇ ਤੇ 200-352 ਦਾ ਕਿਹੜਾ ਸਖਤ ਧਾਰਾ ਵੀ ਲੱਗੀ, ਪਰ ਉਹਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ। ਜਿਹੜੇ ਆਮ ਗਰੀਬ ਲੋਕ ਟਿੱਪਰ ਚਲਾਉਂਦੇ ਤੇ ਆਮ ਸਧਾਰਨ ਲੋਕੇ, ਉਹਨਾਂ ਤੇ ਪਰਚਾ ਕਰਕੇ ਜਿਹੜੀ ਸਾਡੀ ਖਾਨਾ ਪੂਰੀ ਉਹ ਕੀਤੀ ਜਾ ਰਹੀ ਹੈ, ਲੇਕਿਨ ਉਹ ਮਾਈਨਿੰਗ ਮਾਫੀਆ ਸਾਨੂੰ ਸਿੱਧੀਆਂ ਧਮਕੀਆਂ ਦਿੰਦੇ ਆ। ਅਸੀਂ ਲੋਕਾਂ ਨੇ ਤਹੀਆ ਕੀਤਾ, ਅਸੀਂ ਰਾਤ ਨੂੰ ਠੀਕਰੀ ਪਹਿਰੇ ਦਿੰਦੇ ਆ ਇਕੱਠੇ ਹੋ ਕੇ, ਤੇ ਮਤਲਬ ਕੋਈ ਸਾਡੀ ਰਾਖੀ ਨਹੀਂ ਕਰਦੀ। ਮਤਲਬ ਇੱਥੋਂ ਤੱਕ ਹੈ ਕਿ ਜੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੁਲਾਉਂਦੇ ਹਾਂ ਜਾਂ ਮਾਈਨਿੰਗ ਵਿਭਾਗ ਨੂੰ ਬੁਲਾਉਂਦੇ ਹਾਂ, ਉਹ ਵੀ ਸਾਡੇ ਬੁਲਾਇਆ ਸੌਖੇ ਨਹੀਂ ਇੱਥੇ ਪੁੱਜਦੇ। ਜਦੋਂ ਅਸੀਂ ਡੀਸੀ ਸਾਹਿਬ ਨੂੰ ਵੀ ਇਹ ਕਿਹਾ, ਉਹਨਾਂ ਤੱਕ ਵੀਡੀਓ ਭੇਜੀ ਆ ਵੀ ਅਸੀਂ ਰਾਤ ਨੂੰ ਇੰਨੇ ਲੋਕ ਇਕੱਠੇ ਹੋਏ ਹੋਏ ਆ, ਆਹ ਮਾਈਨਿੰਗ ਚੱਲਦੀ ਹੈ ਵੀ, ਤੇ ਜੇ ਤੁਸੀਂ ਨਹੀਂ ਆਉਂਦੇ ਤਾਂ ਅਸੀਂ ਤੁਹਾਡਾ ਦਫ਼ਤਰ ਘੇਰਾਂਗੇ। ਇਸ ਹਿਸਾਬ ਨਾਲ ਸਾਨੂੰ ਪ੍ਰੋਟੈਸਟ ਕਰਕੇ ਬੜੇ ਔਖੀ ਹੈ ਜਿਹੜੀ ਆਰਜੀ ਤੌਰ ਤੇ ਮਾਈਨਿੰਗ ਰੁਕੀ ਵੀ ਆ। ਮੈਂ ਕਹਿੰਦਾ ਪੱਕੇ ਤੌਰ ਤੇ ਚੋਰ ਬੈਠੇ ਆ, ਇਹ ਸਾਨੂੰ ਕਿਸੇ ਵੇਲੇ ਵੀ ਨਿਕਲ ਜਾਣਗੇ। ਸਾਡੀ ਜਾਨ ਹੈ ਜਿਹੜੀ ਉਹ ਸੇਫ ਨਹੀਂ ਹੈਗੀ, ਅਸੀਂ ਤਾਂ ਉਹ ਬਾਗ ਦੇ ਮੂੰਹ ਵਿੱਚ ਫਸੇ ਹੋਏ ਲੋਕ ਆ। ਇਹ ਬਿਲਕੁਲ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਕਿ ਇਹ ਗੋਬਿੰਦਪੁਰ ਬੇਲੇ ਵਾਲੀ ਸਾਈਡ ਅਸੀਂ ਖੜੇ ਹਾਂ, ਤੇ ਇੱਧਰ ਮਾਈਨਿੰਗ ਇਹਨਾਂ ਨੇ ਆਪਣੀ ਸੰਘਰਸ਼ ਦੇ ਨਾਲ ਰੋਕੀ ਆ ਆਪਣੇ ਪਿੰਡ ਵਾਲੇ ਪਾਸੇ, ਪਰ ਉਹ ਸਾਹਮਣੇ ਜਿਹੜਾ ਕੰਢਾ ਆ, ਉਹ ਕੰਢਾ ਜਿਹੜਾ ਆ ਉਹ ਬਿਲਕੁਲ ਅਗੰਮਪੁਰ ਜੋ ਅਨੰਦਪੁਰ ਸਾਹਿਬ ਦੇ ਨਾਲ ਪੈਂਦਾ ਪਿੰਡ ਆ, ਉਸ ਦਾ ਕੰਢਾ ਹੈ। ਤੁਸੀਂ ਕਹਿ ਸਕਦੇ ਹੋ ਕਿ ਉਸ ਕੰਢੇ ਤੋਂ ਪਾਰ ਅਨੰਦਪੁਰ ਸਾਹਿਬ ਆ, ਤੇ ਉਹ ਅਨੰਦਪੁਰ ਸਾਹਿਬ ਵਾਲੀ ਸਾਈਡ ਦੇ ਸਾਰੇ ਕੰਢੇ ਤੇ ਮਾਈਨਿੰਗ ਲਗਾਤਾਰ ਜਾਰੀ ਆ। ਇਹਨਾਂ ਦਾ ਇਹ ਦੱਸਣਾ ਹੈ ਕਿ ਉੱਧਰ ਲਗਾਤਾਰ ਜਾਰੀ ਆ, ਸਤਲੁਜ ਦਰਿਆ ਦੇ ਵਿੱਚ ਮਾਈਨਿੰਗ ਲਗਾਤਾਰ ਜਾਰੀ ਆ। ਸਰਕਾਰਾਂ ਬਦਲਦੀਆਂ ਰਹੀਆਂ, ਸਰਕਾਰਾਂ ਮੁੱਖ ਮੰਤਰੀ ਬਦਲਦੇ ਰਹੇ ਨੇ, ਇਹ ਦੋਸ਼ ਲੱਗਦੇ ਰਹੇ ਆ ਜਦੋਂ ਕੋਈ ਵੀ ਵਿਰੋਧੀ ਧਿਰ ਚਾਹੁੰਦਾ ਕਿ ਜਿਹੜਾ ਸੱਤਾ ਦੇ ਉੱਤੇ ਆ ਉਹ ਮਾਈਨਿੰਗ ਮਾਫੀਆ ਆ, ਇਹ ਮਾਈਨਿੰਗ ਮਾਫੀਆ, ਉਹ ਮਾਈਨਿੰਗ ਮਾਫੀਆ। ਪਰ ਮਾਈਨਿੰਗ ਮਾਫੀਆ ਆਖਰ ਕੌਣ ਆ? ਇਹੀ ਲੱਗ ਰਿਹਾ ਕਿ ਜਿਵੇਂ ਇਹ ਭਾਈ ਸਾਹਿਬ ਕਹਿ ਰਹੇ ਨੇ ਕਿ ਸਾਰੇ ਜਿਹੜੇ ਆ ਸਾਰੇ ਚੋਰ ਨੇ, ਸਾਰੇ ਰਲੇ ਹੋਏ ਨੇ। ਇਸੇ ਕਰਕੇ ਉਹ ਸਿਰਫ ਇੱਕ ਲੋਕਾਂ ਨੂੰ ਲੋਕ ਦਿਖਾਵੇ ਲਈ ਇਲਜ਼ਾਮ ਲੱਗਦੇ ਨੇ, ਪਰ ਰੁਕ ਨਹੀਂ ਰਹੀ ਇਹ ਇਲੀਗਲ ਮਾਈਨਿੰਗ। ਤੇ ਹੁਣ ਜਿਹੜਾ ਅੱਗੇ ਕੀ ਰਾਹ ਆ, ਸਰਕਾਰ ਚੋਣਾਂ ਆ ਰਹੀਆਂ ਨੇ, ਚੋਣਾਂ ਦੇ ਵਿੱਚ ਇਹ ਤਾਂ ਗੱਲ ਹੁੰਦੀ ਆ ਕਿ ਖਜ਼ਾਨਾ ਲੁੱਟ ਲਿਆ, ਕਿ ਮਾਈਨਿੰਗ ਦੇ ਨਾਲ ਜਿਹੜਾ ਖਜ਼ਾਨੇ ਦਾ ਢਿੱਡ ਭਰਨਾ ਸੀ ਉਹ ਲੁੱਟ ਲਿਆ, ਪਰ ਇਹ ਗੱਲ ਤਾਂ ਕਿਤੇ ਨਹੀਂ ਹੋ ਰਹੀ ਕਿ ਜਿਹੜਾ ਪੰਜਾਬ ਦੇ ਆ ਖੇਤਾਂ ਦਾ ਨੁਕਸਾਨ ਹੋ ਰਿਹਾ, ਜਾਂ ਇੱਕ ਪੰਜਾਬ ਇਹ ਬਰਬਾਦ ਹੋ ਸਕਦਾ ਜੇ ਕਿਤੇ ਸਤਲੁਜ ਚੜ੍ਹ ਕੇ ਆ ਜਾਂਦਾ। ਤੇ ਇਸ ਤਰ੍ਹਾਂ ਦੀ ਬਰਬਾਦੀ ਜਿਹੜੀ ਆ ਦਰਿਆ ਦੀ ਹੋ ਰਹੀ ਆ। ਤਾਂ ਤੁਸੀਂ ਹੁਣ ਅੱਗੇ ਵੋਟਾਂ ਵੀ ਪਾਉਣੀਆਂ ਨੇ, ਤਾਂ ਕੀ ਵੋਟਾਂ ਪਾਉਣ ਨੂੰ ਦਿਲ ਕਰਦਾ? ਕੀ ਕਿਸੇ ਨੂੰ ਚੰਗਾ ਸਮਝ ਰਹੇ ਹੋ? ਕੀ ਮਤਲਬ ਦਿਲ 'ਚ ਕੀ ਖਿਆਲ ਆਉਂਦੇ ਆ ਕਿ ਵੋਟਾਂ ਆ ਗਈਆਂ ਨੇ, ਲੋਕ ਕਹਿੰਦੇ ਆ ਲੋਕਤੰਤਰ ਆ, ਲੋਕਾਂ ਦੇ ਹੱਥ 'ਚ ਤਾਕਤ ਆ, ਤੁਹਾਡੇ ਦਿਲ 'ਚ ਕੀ ਖਿਆਲ ਆਉਂਦੇ ਨੇ? ਬਿਲਕੁਲ ਜੀ, ਲੋਕਤੰਤਰ ਦਾ ਤਾਂ ਘਾਣ ਹੋ ਚੁੱਕਿਆ। ਸਾਨੂੰ ਕੋਈ ਆਸ ਨਹੀਂ ਕਿਸੇ ਪੋਲੀਟੀਕਲ ਇਹਨਾਂ ਲੋਕਾਂ ਤੇ। ਇਹ ਬਿਲਕੁਲ ਦੋ ਪਾਰਟੀਆਂ ਤਾਂ ਅਸੀਂ ਬਿਲਕੁਲ ਦੇਖ ਚੁੱਕੇ ਹਾਂ, ਹੰਢਾ ਚੁੱਕੇ ਹਾਂ ਵੀ ਮਤਲਬ ਦਿਲ ਹੀ ਨਹੀਂ ਕਰਦਾ ਸੀ ਕਿਸੇ ਮਤਲਬ ਪਾਰਟੀ ਨੂੰ ਵੋਟ ਪਾਈਏ, ਸਾਨੂੰ ਕੋਈ ਆਸ ਦਿਖਾਏ। ਜਿਹੜੇ ਲੋਕ ਆਪ ਖੁਦ ਮਾਈਨਿੰਗ ਕਰਦੇ ਆ, ਸਾਨੂੰ ਪਤਾ ਹੈ, ਸਾਰੀ ਜਾਣਕਾਰੀ ਹੈ, ਉਹ ਸਾਨੂੰ ਹੁਣ ਲੋਲੀ ਪੋਸ ਦਿੰਦੇ ਆ ਕਿ ਸਾਨੂੰ ਵੋਟਾਂ ਪਾ ਦਿਓ ਤੁਸੀਂ, ਬਸ ਅਸੀਂ ਮਾਈਨਿੰਗ ਬੰਦ ਕਰਾਂਗੇ। ਵੀ ਅਸੀਂ ਤਾਂ ਖੁਦ ਜਾਣਦੇ ਹਾਂ, ਤੁਸੀਂ ਆਪ ਮਾਈਨਿੰਗ ਕਰਦੇ ਆ, ਕਿੱਥੋਂ ਵੋਟਾਂ ਪਾਉਣ ਤੋਂ ਬਾਅਦ ਕਿੱਥੇ ਸਾਡੇ ਹੱਥ ਆਉਂਗੇ ਤੁਸੀਂ। ਸੋ ਅਸੀਂ ਬੜੀ ਦੁਖੀ ਹੈ, ਸਾਡਾ ਤਾਂ ਦਿਲ ਕਰਦਾ ਵੀ ਵੋਟਾਂ ਪਾ ਕੇ ਵੀ ਸਾਨੂੰ ਮਿਲਣਾ ਕੁਝ ਨਹੀਂ। ਤੇ ਮਤਲਬ ਸਾਨੂੰ ਤਾਂ ਸੰਘਰਸ਼ ਦੇ ਹੀ ਰਾਹ ਜਿਹੜੇ ਹੁਣ ਉਹ ਅਖਤਿਆਰ ਕਰਨੇ ਪੈਣੇ ਆ। ਸੰਘਰਸ਼ ਨਾਲ ਇਹਨਾਂ ਲੋਕਾਂ ਕੋਲੋਂ ਇਨਸਾਫ ਲੈਣਾ ਪਊਗਾ। ਸੋ ਤੁਹਾਡੇ ਮਾਧਿਅਮ ਰਾਹੀਂ ਮੈਂ ਆਪਣੇ ਇਲਾਕੇ ਨੂੰ 14 ਪਿੰਡਾਂ ਨਾਲ ਤਾਂ ਅਸੀਂ ਕਮੇਟੀ ਬਣਾਈ ਹੈ, ਸਾਰੇ ਸਮੁੱਚੇ ਇਲਾਕੇ ਨੂੰ ਮੈਂ ਇਹ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਵੀ ਤੁਸੀਂ ਭਾਈ ਸਾਰੇ ਲੋਕ ਉੱਠੋ, ਅਸੀਂ ਆਪਣੀ ਵਿਰਾਸਤ ਨੂੰ ਬਚਾ ਸਕੀਏ, ਇਹ ਗੁਰੂ ਮਹਾਰਾਜ ਦੀ ਧਰਤੀ ਨੂੰ ਬਚਾ ਸਕੀਏ। ਜਿੱਥੇ ਗੁਰੂ ਮਹਾਰਾਜ ਦੇ ਅਸੀਂ ਅਸੀਸਾਂ ਪ੍ਰਾਪਤ ਕਰਾਂਗੇ, ਉੱਥੇ ਆਪਣੇ ਬੱਚਿਆਂ ਦਾ ਵੀ ਜਿਹੜਾ ਭਵਿੱਖ ਹੈ ਉਹ ਖਤਰੇ ਤੋਂ ਬਚਾ ਸਕੀਏ। ਤੁਸੀਂ ਸਾਰੇ ਉੱਠ ਕੇ ਆਵਾਜ਼ ਬੁਲੰਦ ਕਰੋ, ਆਪਾਂ ਇਕਮੁੱਠ ਹੋਈਏ, ਸਾਨੂੰ ਲੜਨਾ ਪੈਣਾ, ਲੜਨੇ ਬਿਨਾਂ ਇਹ ਹੱਕ ਸਾਨੂੰ ਮਿਲਣਾ ਨਹੀਂ ਹੈਗਾ। ਬਿਲਕੁਲ ਜੀ, ਇਹ
ਗੱਲਬਾਤ ਜਿਹੜੀ ਹੈ ਪਿੰਡਾਂ ਦੇ ਲੋਕ ਹੁੰਦੇ ਨੇ, ਇਹਨਾਂ ਨੂੰ ਜ਼ਿਆਦਾ ਲੱਛੇਦਾਰ ਭਾਸ਼ਣ ਦੇਣੇ ਨਹੀਂ ਆਉਂਦੇ ਹੁੰਦੇ ਆ, ਜਾਂ ਕੋਈ ਜ਼ਿਆਦਾ ਗੱਲਾਂ ਬਣਾਉਣੀਆਂ ਨਹੀਂ ਆਉਂਦੀਆਂ ਹੁੰਦੀਆਂ। ਨਾ ਇਹ ਕੋਈ ਸਿਆਸਤਦਾਨ ਨੇ, ਨਾ ਇਹ ਵੋਟਾਂ 'ਚ ਖੜੇ ਆ। ਕਈ ਵਾਰ ਬੰਦੇ ਕਹਿੰਦੇ ਆ ਕਿ ਹਾਂਜੀ ਇਹ ਤਾਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ ਜਾਂ ਸਿਆਸਤ ਕਰ ਰਹੇ ਨੇ। ਕੋਈ ਸਿਆਸਤ ਨਹੀਂ ਹੋ ਰਹੀ, ਇਹ ਜ਼ਮੀਨੀ ਮੁੱਦਾ ਆ ਪੰਜਾਬ ਦਾ, ਪੰਜਾਬ ਦੀ ਹੋਂਦ ਦਾ ਮੁੱਦਾ ਆ, ਪੰਜਾਬ ਦੀ ਉਹੀ ਹੋਂਦ ਜਿਹਦੇ ਲਈ ਪੰਜਾਬ ਦੇ ਲੋਕ ਦਿੱਲੀ ਦੇ ਬਾਰਡਰਾਂ ਤੇ ਜਾ ਬੈਠੇ ਸੀ। ਪੰਜਾਬ ਦੇ ਖੇਤਾਂ ਦੀ ਹੋਂਦ ਦਾ ਮੁੱਦਾ ਆ, ਪੰਜਾਬ ਦੀ ਜ਼ਮੀਨ ਦੀ ਹੋਂਦ ਦਾ ਮੁੱਦਾ ਆ। ਤੁਸੀਂ ਦੇਖ ਸਕਦੇ ਹੋ, ਮੈਂ ਆਪਣੇ ਕੈਮਰਾਮੈਨ ਨੂੰ ਕਹਿਣਾ ਕਿ ਫੇਰ ਉਹ ਦਿਖਾਉਣ। ਇਹ ਦਿਲ 'ਚ ਧਾਹ ਪੈਂਦੀ ਆ ਜਦੋਂ ਇਹ ਸਤਲੁਜ ਦਰਿਆ, ਉਹ ਦਰਿਆ ਜਿਸ ਦਰਿਆ ਦੇ ਨਾਲ ਉਹ ਵੱਡਾ ਇਨਕਲਾਬ, ਉਹ ਇਲਾਹੀ ਜਿਹੜਾ ਨੂਰ ਆ ਇਸ ਦੁਨੀਆ ਦੇ ਉੱਤੇ ਪ੍ਰਗਟ ਹੋਇਆ, ਉਹ ਖਾਲਸੇ ਦਾ, ਇਸ ਦਰਿਆ ਦਾ ਜਿਹੜਾ ਕਹਿੰਦੇ ਆ ਕਿ ਜਲ ਆ ਉਹ ਅੰਮ੍ਰਿਤ ਹੁੰਦਾ ਸੀ। ਗੁਰੂ ਸਾਹਿਬ ਨੇ ਇਸ ਦਰਿਆ ਦੇ ਜਲ ਨੂੰ ਚੁਣਿਆ ਖੰਡੇ ਬਾਟੇ ਦਾ ਪੋਲ ਤਿਆਰ ਕਰਨ ਦੇ ਲਈ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਦੇ ਲਈ। ਤੇ ਅੱਜ ਇਸ ਦਰਿਆ ਦਾ ਹਾਲ ਤੁਸੀਂ ਦੇਖ ਸਕਦੇ ਹੋ। ਇਹ ਕਿਵੇਂ ਪੰਜਾਬ ਦੇ ਨਾਲ, ਇਨਸਾਨੀਅਤ ਦੇ ਨਾਲ ਵੀ ਇਹ ਖਿਲਵਾੜ ਆ ਕਿ ਜਿਸ ਤਰ੍ਹਾਂ ਆਪਣਾ ਢਿੱਡ ਭਰਨ ਦੇ ਲਈ ਇਹ ਪੰਜਾਬ ਦੇ ਸਿਆਸਤਦਾਨ ਜਦੋਂ ਇਹ ਤੁਹਾਡੇ ਕੋਲ ਆਉਣ ਤਾਂ ਇਹ ਸਵਾਲ ਜ਼ਰੂਰ ਬਣਦਾ ਆ ਕਿ ਜੋ ਤੁਸੀਂ ਪਿਛਲੇ ਲੰਮੇ ਸਾਲਾਂ ਤੋਂ, ਕਿੰਨੇ ਅਰਸੇ ਤੋਂ ਨਹੀਂ ਕਰ ਸਕੇ, ਉਹ ਤੁਸੀਂ ਹੁਣ ਕਿਵੇਂ ਕਰੋਗੇ। ਇਹ ਸਾਡੇ ਨਾਲ ਖੜੇ ਨੇ ਬਜ਼ੁਰਗ, ਇਹ ਅਸਲ 'ਚ ਡਿਊਟੀ 'ਤੇ ਨੇ, ਇਹ ਪਹਿਰੇ ਲੱਗਦੇ ਨੇ ਪਿੰਡਾਂ 'ਚ ਰਾਤ ਨੂੰ। ਪਹਿਰੇ ਚੋਰਾਂ ਦੇ ਲਈ ਲੱਗਦੇ ਨੇ, ਪਰ ਉਹ ਚੋਰ ਕਿਹੜੇ ਨੇ? ਇਹ ਮਾਈਨਿੰਗ ਚੋਰ ਨੇ, ਪੰਜਾਬ ਦੇ ਖਣਿਜਾਂ ਨੂੰ, ਪੰਜਾਬ ਦੇ ਰਿਸੋਰਸਿਸ ਨੂੰ ਲੁੱਟਣ ਵਾਲੇ ਚੋਰ ਨੇ, ਜੋ ਇਹਨਾਂ ਦੇ ਪਿੰਡਾਂ ਨੂੰ ਬਰਬਾਦ ਕਰਨ ਲਈ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਇਲੀਗਲ ਮਾਈਨਿੰਗ ਕਰ ਰਹੇ ਨੇ। ਤੇ ਸਾਡੇ ਨਾਲ ਬਜ਼ੁਰਗ ਖੜੇ ਨੇ, ਇਹ ਮਾਈਨਿੰਗ ਵਿਰੋਧੀ ਸੰਘਰਸ਼ ਕਮੇਟੀ ਆ, ਉਸਦੇ ਜਨਰਲ ਸਕੱਤਰ ਵੀ ਨੇ। ਤੇ ਇਸ ਉਮਰ 'ਚ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਤਾਂ ਬੜੀ ਹੈਰਾਨੀ ਹੋਈ ਕਿ ਇੰਨੀ ਠੰਡ ਦੇ ਵਿੱਚ ਤੁਸੀਂ ਕਿਵੇਂ ਪੰਜਾਬ ਨੂੰ ਇਹ ਬਚਾਉਣ ਦੀ ਲੜਾਈ ਲੜ ਰਹੇ ਹੋ। ਸਭ ਤੋਂ ਪਹਿਲਾਂ ਹੀ ਮੈਂ ਧੰਨਵਾਦ ਇਹ ਕਰਦਾ ਤੁਹਾਡਾ ਕਿ ਤੁਸੀਂ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ, ਜਿੱਥੇ ਅੱਜ ਸਾਰੇ ਪਾਸੇ ਵੋਟਾਂ ਦਾ ਜ਼ੋਰ ਆ। ਤੇ ਤੁਹਾਡਾ ਇਹ ਸੰਘਰਸ਼ ਜਿਹੜਾ ਆ, ਇਹ ਸਤਲੁਜ ਦਰਿਆ ਨੂੰ ਬਚਾਉਣ ਦਾ, ਆਪਣੇ ਪਿੰਡਾਂ ਨੂੰ ਬਚਾਉਣ ਦਾ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕੀ ਲੋੜ ਪੈ ਗਈ ਇਸ ਤਰ੍ਹਾਂ ਰਾਤ ਨੂੰ ਇਹ ਮਤਲਬ ਰੇਕੀਆਂ ਕਰਨ ਦੀ ਜਾਂ ਪਹਿਰੇ ਲਾਉਣ ਦੀ। ਵੀਰ ਜੀ ਗੱਲ ਇਹ ਹੈ, ਜੋ ਅੱਜ ਸਮਾਂ ਹੈ ਨਾ, ਇਹ ਜਿੰਨੇ ਵੀ ਰਾਜਨੀਤਿਕ ਲੋਕ ਹੈ, ਪਾਰਟੀ ਦਾ ਇਹਦੇ 'ਚ ਕੋਈ ਸਵਾਲ ਨਹੀਂ, ਸਾਰੇ ਹੀ ਆਪਣਾ ਘਰ ਭਰਨ ਲਈ ਲੱਗੇ ਹੋਏ ਹਨ। ਅਸੀਂ ਵਾਰ-ਵਾਰ, ਸਾਨੂੰ 6 ਮਹੀਨੇ ਹੋ ਗਏ ਇੱਥੇ ਮਾਈਨਿੰਗ ਹੋ ਰਹੀ ਹੈ। ਇਹ ਇੱਕ ਐਸੀ ਥਾਂ ਤੇ ਮਾਈਨਿੰਗ ਹੋ ਰਹੀ ਹੈ ਜਿੱਥੇ ਸਾਡੇ 14 ਪਿੰਡ ਜਿਹੜੇ ਹਨ ਪ੍ਰਭਾਵਿਤ ਹੋ ਰਹੇ ਹਨ। ਅਸੀਂ ਲਗਾਤਾਰ ਮਿਹਨਤ ਕਰਕੇ ਫੜਾਏ ਵੀ ਬੰਦੇ ਮਾਈਨਿੰਗ ਕਰਦੇ, ਉਹਨਾਂ ਦੇ ਟਿੱਪਰ ਵੀ ਫੜਾਏ ਹੋਰ। ਪਰ ਦੁੱਖ ਦੀ ਗੱਲ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਕੁਝ ਵੀ ਨਹੀਂ ਕਰਦੀਆਂ। ਅਸੀਂ ਰਾਤ ਨੂੰ ਫੜ ਕੇ ਟਿੱਪਰ ਵੀ ਫੜਾਏ, ਥਾਣੇ ਵਿੱਚ ਉਹਨਾਂ ਦੇ ਹਵਾਲੇ ਵੀ ਕੀਤੇ। ਆ ਤਾਜ਼ਾ ਕੇਸ ਜਿਹੜਾ ਅਸੀਂ ਅੱਜ ਜਿੱਥੇ ਅਸੀਂ ਖੜੇ ਹਾਂ, ਇਹਦੇ ਨਾਲ ਹੀ 10 ਕਿੱਲੇ ਦਾ ਪਲਾਟ ਹੈ। ਇਹ ਅਸੀਂ 2 ਮਹੀਨੇ ਪਹਿਲਾਂ ਟਿੱਪਰ ਫੜਾਏ ਸੀਗੇ, ਰਾਤ ਨੂੰ ਜਾ ਕੇ ਮੈਂ ਉਹ ਵੀ ਮਸ਼ੀਨ ਵੀ ਫੜਾਈ। ਇੱਥੋਂ ਤੱਕ ਕਿ ਮਾਈਨਿੰਗ ਅਫਸਰ ਜਿਹੜਾ ਸਾਡਾ ਸੀ SDO ਸਾਹਿਬ, ਉਹਨੂੰ ਸ਼ਰੇਆਮ ਗਾਲਾਂ ਕੱਢੀਆਂ, ਔਰ ਗਾਲਾਂ ਕੱਢਦੇ ਦੀ ਵੀਡੀਓ ਵੀ ਉੱਚ ਅਧਿਕਾਰੀਆਂ ਨੂੰ ਪੁੱਜਦੀ ਕਰ ਦਿੱਤੀ। ਇੱਥੋਂ ਤੱਕ ਕਿ ਚੀਫ ਸਾਹਿਬ ਮਾਈਨਿੰਗ ਦੇ ਜਿਹੜੇ ਹਨ, ਉਹ ਦੂਸਰੇ ਦਿਨ ਆ ਕੇ ਇੱਥੇ ਦੌਰਾ ਵੀ ਕਰ ਗਏ। ਉਹ ਵੀ ਸਾਨੂੰ ਵਿਸ਼ਵਾਸ ਦਿਵਾ ਗਏ ਤੇ ਕਿ ਅਸੀਂ ਜਿਹੜਾ ਇਹਦੇ ਪਰ ਜ਼ਰੂਰ ਜਿਹੜਾ ਹੈ ਨੱਥ ਪਾਵਾਂਗੇ ਔਰ ਗੁੰਡਿਆਂ ਨੂੰ ਇਸ ਤਰ੍ਹਾਂ ਨਾਲ ਹੀ ਘੁੰਮਣ ਦੇਵਾਂਗੇ। ਪਰ ਇਹ ਬੜੇ ਅਫਸੋਸ ਦੀ ਗੱਲ ਹੈ ਕਿ 2 ਮਹੀਨੇ ਹੋਣ ਤੇ ਬੀਤਣ ਦੇ ਬਾਵਜੂਦ ਵੀ ਮਾਈਨਿੰਗ ਮਾਫੀਆ ਉਸੇ ਤਰ੍ਹਾਂ ਘੁੰਮ ਰਿਹਾ ਹੈ, ਉਹਦੇ ਤੇ ਕੋਈ ਅਸਰ ਨਹੀਂ ਹੋ ਰਿਹਾ। ਸੋ ਸਾਡਾ ਇਹ ਹੁਣ ਅਸੀਂ ਇਸੇ ਕਰਕੇ ਆਪ ਰਾਖੀ ਕਰ ਰਹੇ ਹਾਂ। ਕਾਰਵਾਈ ਕਿਹਦੇ ਤੇ ਚਾਹੁੰਦੇ ਹੋ ਤੁਸੀਂ? ਕਾਰਵਾਈ ਜਿਹੜੇ ਮਾਈਨਿੰਗ ਮਾਫੀਆ ਜਿਹੜੇ ਹਨ, ਜਿਨ੍ਹਾਂ ਦੀ ਅਸੀਂ ਟਿੱਪਰ ਫੜਾਏ, ਸਾਰਾ ਕੁਝ ਕੀਤਾ। ਕੌਣ ਹੈ ਬੰਦਾ? ਕੌਣ? ਜਸਵੀਰ ਸਿੰਘ ਹੈ, ਸਾਡੇ ਇਹਨਾਂ ਖੇਤਾਂ ਦਾ ਮੁੱਖ ਹੈ, ਉਹ ਮੀਰਪੁਰ ਤੋਂ ਹੈ, ਜੱਸੀ ਕਰਕੇ ਬੁਲਾਉਂਦੇ ਹਨ ਉਹਨੂੰ। ਉਹਦਾ ਜਿਹੜਾ ਪਲਾਟ ਹੈ, ਅਗਰ ਉਹ ਪਲਾਟ ਪੱਟਿਆ ਜਾਂਦਾ ਤਾਂ ਸਾਡੇ 14 ਪਿੰਡਾਂ ਉੱਤੇ ਸਿੱਧਾ ਜਿਹੜਾ ਹੈ ਅਟੈਕ ਹੋ ਰਿਹਾ। ਇਸ ਤੋਂ ਉੱਪਰ ਵੀ ਮਾਈਨਿੰਗ ਤਾਂ ਚੱਲ ਰਹੀ ਹੈ, ਉੱਧਰ ਵੀ ਕਰ ਰਹੇ ਹਾਂ ਅਸੀਂ ਸਾਰਾ ਕੁਝ। ਪਰ ਦੁੱਖ ਦੀ ਗੱਲ ਇਹ ਹੈ ਵੀ ਸਮੇਂ ਦੀਆਂ ਸਰਕਾਰਾਂ ਬਿਲਕੁਲ ਕੁਝ ਨਹੀਂ ਕਰ ਰਹੀਆਂ। ਇਸੇ ਕਰਕੇ ਅਸੀਂ ਰਾਤ ਨੂੰ ਜਿਹੜੇ ਆਪ ਪਹਿਰੇ ਦੇ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਜ਼ੁਰਗੋ, ਮੇਰੇ ਨਾਲ ਦੇ ਬਜ਼ੁਰਗਾਂ ਨੇ ਦੱਸਿਆ ਤੁਸੀਂ ਮਾਸਟਰ ਰਿਟਾਇਰ ਹੋਏ ਹੋ, ਤੁਸੀਂ ਬੜੇ ਵਿਦਿਆਰਥੀ ਪੜ੍ਹਾਏ ਹੋਣੇ ਆ ਸਕੂਲ 'ਚ, ਉਹਨਾਂ 'ਚੋਂ ਬੜੇ ਹੁਣ ਸਿਆਸਤਦਾਨ ਵੀ ਬਣੇ ਹੋਣਗੇ, ਬੜੇ ਸਿਆਸਤ ਵੀ, ਕੋਈ ਸਰਪੰਚ, ਕੋਈ ਪੰਚ ਕਰਦੇ ਹੋਣਗੇ। ਤਾਂ ਕੀ ਮਹਿਸੂਸ ਕਰਦੇ ਹੋ ਕਿ ਜ਼ਿੰਦਗੀ ਲਾਤੀ ਆਪਣੇ ਉਸ ਕੰਮ 'ਚ ਵੀ, ਬੱਚਿਆਂ ਨੂੰ ਪੜ੍ਹਾਉਣ ਲਈ ਵੀ, ਪਰ ਅੱਜ ਪੰਜਾਬ ਜਿੱਥੇ ਖੜਾ ਆ, ਇਹ ਸੰਘਰਸ਼ ਤੁਸੀਂ ਕਰ ਰਹੇ ਹੋ, ਪੰਜਾਬ, ਸਾਰੇ ਪੰਜਾਬ 'ਚ ਸੰਘਰਸ਼ ਹੋ ਰਹੇ ਆ, ਨਵੀਂ ਸਰਕਾਰ ਫੇਰ ਲੋਕ ਕਹਿ ਰਹੇ ਆ ਕਿ ਚੁਣੋ, ਮਹਿਸੂਸ ਕੀ ਕਰਦੇ ਹੋ ਦਿਲ 'ਚ? ਇਸ ਵੇਲੇ ਤਾਂ ਜਿਹੜੀ ਵੋਟਰ ਹੈ ਨਾ ਜੀ, ਖਾਸ ਤੌਰ ਜੋ ਅਸੀਂ ਖੁੰਡ ਚਰਚਾ 'ਚ ਲੋਕਾਂ ਦੇ ਸੁਣਦੇ ਹਾਂ, ਬਿਲਕੁਲ ਲੋਕਾਂ ਦੀ ਆਸ ਜਿਹੜੀ ਹੈ ਬੇਅਸੀ ਹੋਏ ਪਏ ਹਨ। ਜਿੱਦਾਂ ਕਿਸੇ ਸਰੀਰ ਨੂੰ ਕੈਂਸਰ ਦਾ ਰੋਗ ਹੋ ਜਾਂਦਾ, ਉਹਨੂੰ ਕੋਈ ਆਪਣਾ ਇਲਾਜ ਨਹੀਂ ਦਿਖਦਾ, ਇਸ ਤਰ੍ਹਾਂ ਦੇ ਨਾਲ ਇਸ ਵੇਲੇ ਜਨਤਾ ਜਿਹੜੀ ਤਰ੍ਹਾਂ ਕਰ ਰਹੀ ਹੈ, ਸੋਚ ਰਹੀ ਹੈ ਵੀ ਕਰੀਏ ਕਿਆ। ਜੋ ਸਾਡੇ ਪੰਜਾਬ ਦਾ ਬਣ ਰਿਹਾ, ਇੰਨਾ ਸਾਡਾ ਖਣਿਜ ਪਦਾਰਥਾਂ ਨਾਲ ਭਰਪੂਰ ਪੰਜਾਬ ਤਾਂ ਕਿਸ ਤਰ੍ਹਾਂ ਦੇ ਨਾਲ ਪੰਜਾਬ ਕਰਜ਼ਾਈ ਹੋ ਗਿਆ। ਬਿਲਕੁਲ ਆਸ ਦੀ ਕੋਈ ਕਿਰਨ ਕਿਸੇ ਪਾਰਟੀ ਤੇ ਨਹੀਂ ਦਿਖ ਰਹੀ ਹੈ। ਪਾਰਟੀ ਦਾ ਨਾਂ ਕੋਈ ਨਹੀਂ,
ਹਰ ਪਾਰਟੀ ਜਿਹੜੀ ਹੈ ਹਰ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਆ, ਚਾਹੇ ਛੋਟਾ ਚਾਹੇ ਬੜਾ। ਆਹ ਦੇਖ ਲਓ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਘਰਾਂ ਕੋਲੋਂ ਕਰੋੜਾਂ ਰੁਪਏ ਜਿਹੜੇ ਹਨ ਮਿਲ ਰਹੇ ਹਨ। ਇਹਨਾਂ ਚੀਜ਼ਾਂ ਨੇ ਲੋਕਾਂ ਦਾ ਦਿਲ ਤੋੜ ਦਿੱਤਾ। ਲੋਕ ਤਾਂ ਹੁਣ ਇੱਥੋਂ ਤੱਕ ਕਹਿ ਰਹੇ ਹਨ ਵੀ ਇੱਕ ਵਾਰ ਸਾਡੇ ਪੰਜਾਬ ਦੇ ਉੱਤੇ ਜਾਂ ਹਿੰਦੁਸਤਾਨ 'ਤੇ ਡਿਕਟੇਟਰਸ਼ਿਪ ਰਾਜ ਹੋ ਜਾਵੇ, ਤਾਂ ਕਿ ਇਹ ਜਿਹੜੇ ਸਾਰੇ ਮਾਫੀਆ ਬੇਲਗਾਮ ਹੋਈ ਫਿਰਦੇ ਹਨ ਇਹਨਾਂ ਨੂੰ ਕਿਸੇ ਤਰ੍ਹਾਂ ਨਾਲ ਅਕਲ ਆ ਜਾਵੇ। ਇੱਥੋਂ ਤੱਕ ਲੋਕਾਂ ਦਾ ਲੋਕ ਲਾਜ ਵਿੱਚ ਵਿਸ਼ਵਾਸ ਹੀ ਸਾਰਾ ਉੱਡ ਗਿਆ। ਤੇ ਇਹ ਹੁਣ ਤੁਸੀਂ ਕਹਿ ਰਹੇ ਹੋ ਕਿ ਕਾਰਵਾਈ ਪ੍ਰਸ਼ਾਸਨ ਨਹੀਂ ਕਰਦਾ। ਪ੍ਰਸ਼ਾਸਨ ਨੂੰ ਤੁਸੀਂ ਬੰਦੇ ਫੜਾ ਕੇ ਵੀ ਦੇ ਦਿੱਤੇ ਆ ਠੰਡ 'ਚ। ਮੈਂ ਦੇਖ ਰਿਹਾ ਤੁਸੀਂ ਠਰ ਰਹੇ ਹੋ। ਮਤਲਬ ਇਹ ਗੱਲ ਜਿਹੜੀ ਆ, ਤੁਸੀਂ ਦੇਖੋ ਮੈਂ ਬਜ਼ੁਰਗਾਂ ਦੇ ਹੱਥ ਦੇਖ ਰਿਹਾ ਉਹ ਕੰਬ ਰਹੇ ਨੇ। ਮਤਲਬ ਇਸ ਠੰਡ 'ਚ ਇਹ ਦਰਦ ਕੀ ਆ ਤੁਹਾਡੇ ਅੰਦਰ? ਵੀ ਤੁਸੀਂ ਵੀ ਬੈਠ ਸਕਦੇ ਸੀ ਆਪਣੇ ਜਾ ਕੇ ਰਜਾਈ 'ਚ। ਮਤਲਬ ਸਾਰੇ ਪੰਜਾਬ ਬੈਠੇ ਹੀ ਆ ਬੜੇ ਲੋਕ, ਪਰ ਕੀ ਉਹ ਗੱਲ ਕਿਹੜੀ ਆ ਦਿਲ ਦੇ ਅੰਦਰ ਵੀ ਜਿਹੜੀ ਤੁਸੀਂ ਆ ਮਤਲਬ ਭਾਵੇਂ ਸਰੀਰ ਠਰ ਰਿਹਾ, ਬਜ਼ੁਰਗ ਸਰੀਰ ਆ, ਪਰ ਤੁਸੀਂ ਫਿਰ ਵੀ ਤੁਰ ਰਹੇ ਹੋ ਇੱਥੇ? ਵੀਰ ਜੀ ਗੱਲ ਇਹ ਹੈ, ਲੋਕਾਂ ਨੇ ਕੁਛ ਸਾਡੇ ਵਿੱਚ ਦੇਖ ਕੇ ਸਾਨੂੰ 14 ਪਿੰਡਾਂ ਦੇ ਵਿੱਚੋਂ ਚੁਣਿਆ ਸੀ ਕਿ ਇਹ ਕੁਛ ਮੂਹਰੇ ਹੋ ਕੇ ਕਰਨਗੇ। ਪਰ ਜੋ 2 ਸਾਲ ਤੋਂ ਅਸੀਂ ਦੇਖ ਰਹੇ ਹਾਂ, ਅਸੀਂ ਵੀ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰੀ ਬੈਠੇ ਹਾਂ। ਸਾਡਾ ਚਾਰਾ ਕੋਈ ਨਹੀਂ ਚੱਲਦਾ। ਅਸੀਂ ਰਾਤ ਨੂੰ ਤਾਂ ਦੇ ਸਕਦੇ ਹਾਂ, ਆਪਣੀ ਜਾਨ ਦੀ ਪਰਵਾਹ ਕਰਕੇ, ਆਪਣੀ ਸਿਹਤ ਨੂੰ ਕਿਨਾਰੇ ਕਰਕੇ ਵੀ ਅਸੀਂ ਪਹਿਰਾ ਦੇ ਸਕਦੇ ਹਾਂ। ਪਰ ਉਦੋਂ ਵੇਲੇ ਬੜਾ ਅਫਸੋਸ ਹੁੰਦਾ ਹੈ ਜਦੋਂ ਨਾ ਸਾਡੇ ਕਹੇ 'ਤੇ ਰਾਤ ਬਰਾਤਾ ਕੋਈ ਪੁਲਿਸ ਦਾ ਬੰਦਾ ਆਉਂਦਾ, ਨਾ ਸਾਡਾ ਕੋਈ ਮਾਈਨਿੰਗ ਮਹਿਕਮੇ ਦਾ ਆਉਂਦਾ। ਜੇ ਆਉਂਦਾ ਤਾਂ ਉਹਨਾਂ ਦਾ ਵੀ ਮਾਈਨਿੰਗ ਮਾਫੀਆ ਜਿਹੜਾ ਹੈ ਇਸ ਤਰ੍ਹਾਂ ਦੇ ਨਾਲ ਦੁਰਦਸ਼ਾ ਕਰਦਾ, ਉਹਨੂੰ ਮਾਰਨ ਦੀਆਂ ਧਮਕੀਆਂ ਦਿੰਦੇ। ਇਹ ਤਾਂ ਬੇਲਗਾਮ ਹੋਏ ਪਿਆ ਜਦੋਂ ਤੱਕ ਸਾਡੇ ਜਿਹੜੇ ਹਾਕਮ ਜਿਹੜੇ ਅਸੀਂ ਚੁਣ ਕੇ ਭੇਜਦੇ ਉਹ ਉਹਨਾਂ ਨੂੰ ਸ਼ਰੇਆਮ ਜਿਹੜਾ ਆ ਉਹਨਾਂ ਦੀ ਸ਼ਹਿ 'ਤੇ ਉਹਨਾਂ ਦੀ ਪੂਰੀ ਪਿੱਠ ਪੂਰਦੇ ਹਨ। ਇਹ ਤਾਂ ਬੇਲਗਾਮ ਹੋਏ ਵੇ। ਇਸ ਕਰਕੇ ਹੁਣ ਅਸੀਂ ਬੇਵੱਸ ਹਾਂ ਤੇ ਅਸੀਂ ਹੁਣ ਜਦ ਤੱਕ ਲੋਕਾਂ ਨੂੰ ਅਸੀਂ ਜਾਗਰਿਤ ਕਰਾਂਗੇ, ਜਦ ਤੱਕ ਤੁਸੀਂ ਆਪ ਨਹੀਂ ਉੱਠਦੇ ਉਦੋਂ ਤੱਕ ਸਾਡਾ ਹੱਲ ਕੋਈ ਨਹੀਂ ਹੋਣਾ। ਬਿਲਕੁਲ। ਅਸੀਂ ਪਹਿਲਾਂ ਵੀ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ। ਉੱਥੇ ਜਿਹੜੇ ਪ੍ਰਧਾਨ ਸੀ ਇਸ ਸਾਰੀ ਮੂਵਮੈਂਟ ਦੇ, ਜਿਹੜੀ ਇੱਥੇ ਪਿੰਡਾਂ ਦੇ ਵਿੱਚ 14 ਪਿੰਡਾਂ ਵੱਲੋਂ ਇੱਕ ਮੂਵਮੈਂਟ ਚਲਾਈ ਜਾ ਰਹੀ ਹੈ। ਇਹ ਸੰਘਰਸ਼ ਮਤਲਬ ਇਹ ਕਿਵੇਂ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਜਿਹੜੇ ਆ ਆਪਣੀ ਉਮਰ ਉਹਨਾਂ ਨੇ ਲੰਘਾ ਲਈ ਆ, ਪਰ ਇੱਕ ਹਾਕਮ ਦਿੱਲੀ ਦੇ ਤਖਤ 'ਤੇ ਬੈਠਾ, ਦਿੱਲੀ ਸਰਕਾਰ ਚਲਾ ਰਿਹਾ, ਜਿਹੜਾ ਬੰਦਾ ਕਹਿੰਦੇ ਸੀ ਕਦੇ ਨਹੀਂ ਝੁਕਦਾ, ਪਰ ਉਸ ਬੰਦੇ ਨੂੰ ਵੀ ਇਹਨਾਂ ਲੋਕਾਂ ਦਾ ਆਪਣੀਆਂ ਜ਼ਮੀਨਾਂ ਦੇ ਨਾਲ ਜਿਹੜਾ ਮੋਹ ਆ ਉਸ ਮੋਹ ਨੇ ਝੁਕਾ ਦਿੱਤਾ। ਤੇ ਹਾਲਾਤ ਬੜੇ ਬੱਤਰ ਵੀ ਇਹਨਾਂ ਮਾਫੀਆਸ ਲਈ ਹੋ ਸਕਦੇ ਨੇ, ਜਾਂ ਉਹਨਾਂ ਸਿਆਸਤਦਾਨਾਂ ਨੂੰ ਵੀ ਇਸ ਗੱਲ ਬਾਰੇ ਸੋਚਣਾ ਚਾਹੀਦਾ। ਇੱਕ ਵਾਰਨਿੰਗ ਆ ਪੰਜਾਬ ਦੇ ਲੋਕ ਜੋ ਗੱਲਾਂ ਕਰ ਰਹੇ ਨੇ, ਜਿਵੇਂ ਬਾਬਾ ਜੀ ਨੇ ਕਿਹਾ ਖੁੰਡ ਚਰਚਾ ਕੀ ਹੋ ਰਹੀ ਆ। ਖੁੰਡ ਚਰਚਾ ਇਹ ਨਹੀਂ ਹੋ ਰਹੀ ਕਿ ਮੈਂ ਇਸ ਪਾਰਟੀ ਨੂੰ ਵੋਟ ਪਾਉਣੀ ਆ, ਮੈਂ ਇਸ ਪਾਰਟੀ ਨੂੰ ਵੋਟ ਪਾਉਣੀ ਆ। ਖੁੰਡ ਚਰਚਾ ਇਹ ਆ ਕਿ ਜਿੰਨੇ ਵੋਟਾਂ ਮੰਗ ਰਹੇ ਨੇ ਸਾਰੇ ਚੋਰ ਨੇ। ਪੰਜਾਬ ਦੀ ਸਿਆਸਤ 'ਤੇ ਚੋਰਾਂ ਦਾ ਰਾਜ ਆ ਤੇ ਲੋਕ ਰਾਜ ਤੋਂ ਲੋਕਾਂ ਦਾ ਮਨ ਉੱਠਦਾ ਜਾ ਰਿਹਾ। ਤਾਂ ਇਹ ਪੰਜਾਬ ਨੂੰ ਕਿੱਧਰ ਨੂੰ ਇਹ ਗੱਲ ਲੈ ਕੇ ਜਾਊਗੀ, ਇਹ ਖਿਆਲ ਕਿੱਧਰ ਨੂੰ ਪੰਜਾਬ ਨੂੰ ਲੈ ਕੇ ਜਾਣਗੇ? ਇਹ ਇੱਕ ਕਹਿ ਸਕਦੇ ਹੋ ਕਿ ਇੱਕ ਭਾਂਬੜ ਤੋਂ ਪਹਿਲਾਂ ਦੇ ਹਾਲਾਤ ਨੇ ਜਿਹੜੇ ਇਹ ਸਿਆਸਤਦਾਨਾਂ ਨੂੰ ਸਮਝਣੇ ਚਾਹੀਦੇ ਆ ਕਿ ਉਹਨਾਂ ਨੂੰ ਕੋਈ ਚੰਗੀਆਂ ਉਹ ਨੀਤੀਆਂ ਲੈ ਕੇ ਆਉਣ ਕਿਸੇ ਚੰਗੀ ਨੀਤੀ 'ਤੇ ਜੇ ਜੋ ਗੱਲਾਂ ਕਰਦੇ ਨੇ ਉਹਨਾਂ ਨੂੰ ਅਮਲੀ ਰੂਪ ਪਹਿਨਾਇਆ ਜਾਵੇ, ਉਹ ਅਮਲੀ ਰੂਪ ਦੇ ਅਮਲ ਦੇ ਵਿੱਚ ਲਿਆਂਦੀਆਂ ਜਾਣ। ਜੇ ਲੋਕ ਆਪਣੀ ਜਾਨ ਤਲੀ 'ਤੇ ਧਰ ਕੇ ਇਲੀਗਲ ਮਾਈਨਿੰਗ ਕਰਨ ਵਾਲਿਆਂ ਨੂੰ ਫੜਾਉਂਦੇ ਨੇ, ਪੁਲਿਸ ਦੇ ਕੋਲ ਫੜਾਉਂਦੇ ਨੇ, ਤਾਂ ਫਿਰ ਅਗਲੇ ਦਿਨ ਕੀ ਹੁੰਦਾ ਆ? ਇੱਧਰ ਲੋਕ ਜਾਨ ਤਲੀ 'ਤੇ ਧਰਦੇ ਨੇ ਤੇ ਅਗਲੇ ਦਿਨ ਉਹ ਫਿਰ ਲੋਕ ਆਜ਼ਾਦ ਘੁੰਮਦੇ ਹੁੰਦੇ ਨੇ, ਕੋਈ ਕਾਰਵਾਈ ਨਹੀਂ, ਕੋਈ ਕੁਝ ਨਹੀਂ। ਤਾਂ ਇਹ ਹਾਲਾਤ ਨੇ ਕਿ ਅਫਸਰ ਵੀ ਜਿਹੜੇ ਸੁਰੱਖਿਅਤ ਨਹੀਂ, ਅਫਸਰਾਂ ਦੀਆਂ ਪੱਗਾਂ ਨੂੰ ਵੀ ਹੱਥ ਪਾ ਲਿਆ ਜਾਂਦਾ ਹੈ। ਮਾਈਨਿੰਗ ਮਾਫੀਆ ਦਾ ਐਡਾ ਵੱਡਾ ਜਿਹੜਾ ਦਬਦਬਾ ਆ ਜਾਂ ਐਡੀ ਗੁੰਡਾਗਰਦੀ ਆ, ਤਾਂ ਇਹ ਅਨੰਦਪੁਰ ਸਾਹਿਬ ਤੇ ਰੋਪੜ ਹਲਕਾ, ਇਹਨਾਂ ਦੋਵਾਂ ਹਲਕਿਆਂ ਦਾ ਇੱਕ ਸਭ ਤੋਂ ਵੱਡਾ ਸਾਂਝਾ ਮੁੱਦਾ ਆ ਇਲੀਗਲ ਮਾਈਨਿੰਗ ਦਾ, ਜੋ ਅਸੀਂ ਅੱਜ ਤੁਹਾਡੇ ਸਾਹਮਣੇ ਰੱਖਿਆ ਆ, ਜਿਸ ਮੁੱਦੇ ਨੂੰ ਚੁੱਕਿਆ ਆ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਆਵਾਜ਼ ਨੂੰ, ਇਸ ਮਸਲੇ ਨੂੰ, ਇਸ ਮੁੱਦੇ ਨੂੰ ਪੰਜਾਬ ਦਾ ਮੁੱਦਾ ਬਣਾਓਗੇ, ਪੰਜਾਬ ਦੀ ਇਲੈਕਸ਼ਨ ਦਾ ਮੁੱਦਾ ਬਣਾਓਗੇ। ਇਹ ਤੁਸੀਂ ਬਣਾ ਸਕਦੇ ਹੋ, ਲੋਕਾਂ ਦੀ ਤਾਕਤ ਬਣਾ ਸਕਦੀ ਆ। ਇਸ ਗੱਲ ਨੂੰ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਹੋਰ ਲੋਕਾਂ ਤੱਕ ਪਹੁੰਚਾਓ। ਇਹ ਅਪੀਲ ਆ ਤੁਹਾਨੂੰ। ਇਹ ਅਪੀਲ ਅਸੀਂ ਸ਼ੇਅਰ ਦੀ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜੇ ਗੱਲ ਲੋਕਾਂ ਤੱਕ ਨਹੀਂ ਜਾਂਦੀ ਤਾਂ ਇਹ ਸਿਆਸਤਦਾਨ ਸਾਡੀਆਂ ਗੱਲਾਂ ਨੂੰ ਨਹੀਂ ਗੋਲਦੇ। ਤਾਂ ਇਸ ਕਰਕੇ ਸਿਆਸਤਦਾਨਾਂ ਨੂੰ ਸਵਾਲ ਵੀ ਕਰਨੇ, ਲੋਕਾਂ ਦਾ ਹੱਕ ਆ, ਲੋਕ ਰਾਜ ਦਾ ਹੱਕ ਆ। ਅਤੇ ਇਹੋ ਜਿਹੇ ਮੁੱਦੇ ਜਿਹੜੇ ਆ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਣ, ਲੋਕਾਂ ਦੀ ਆਵਾਜ਼ ਬਣਨ। ਸਾਡੇ ਨਾਲ ਜੁੜੇ ਸਾਰੇ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਗਲੀ ਵਾਰ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਅੱਗੇ ਪੇਸ਼ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।